ਹਿੰਦੂਤਵੀ ਨੇਤਾ ਬੜਾ ਠੋਕ ਵਜਾ ਕੇ ਉਹਨੇ ਕਿਹਾ ਕਿ ਹਿੰਦੂਆਂ ਨੂੰ ਆਪਦੀ ਹਸਤੀ ਬਚਾਉਣ ਲਈ ISIS ਤੇ ਤਾਲਿਬਾਨ ਵਰਗਾ ਕੋਈ ਦਲ ਬਣਾਉਣਾ ਪਊ, ਕੋਈ ਸੈਨਾ ਬਣਾਉਣੀ ਪਊ। ਨਾਲ ਉਹਨੇ ਕਿਹਾ ਹੈ ਕਿ ਬਜਰੰਗ ਦਲ ਤੇ ਰਾਸ਼ਟਰੀ ਸਵੈਮ ਸੇਵਕ ਸੰਘ ਵਰਗੀਆਂ ਜਿਹੜੀਆਂ ਧਿਰਾਂ ਨੇ, ਇਹਨਾਂ ਦੇ ਭਰੋਸੇ ਸਨਾਤਨ ਨਹੀਂ ਛੱਡਿਆ ਜਾ ਸਕਦਾ, ਇਹ ਨਹੀਂ ਬਚਾ ਸਕਦਾ। ਆਪਦੀ ਕੌਮ ਲਈ ਜਿਸ ਤਰੀਕੇ ਨਾਲ ਇਹ ਧਾਰਮਿਕ ਕਿਹਾ ਜਾਂਦਾ ਆਗੂ ਬੋਲ ਰਿਹਾ, ਕੀ ਸਾਡੀ ਕੌਮ ਦੇ ਵਿੱਚ ਇਸ ਮੌਕੇ ਕੋਈ ਇਹੋ ਜਿਹਾ ਆਗੂ ਤੁਹਾਨੂੰ ਦਿਖਦਾ? ਮੈਨੂੰ ਮੇਰੀ ਕੌਮ ਉੱਤੇ ਤਰਸ ਆਉਂਦਾ, ਸ਼ਰਮ ਆਉਂਦੀ ਹੈ ਜਦੋਂ ਮੈਂ ਦੇਖਦਾ ਕਿ ਜੇਕਰ ਕੋਈ ਸਿੱਖਾਂ ਦਾ ਮੁੰਡਾ ਆਪਦੀ ਕੌਮ ਦੇ ਲਈ ਸਿਰ ਉੱਤੇ ਖੱਫਣ ਬੰਨ ਕੇ ਲੜਨ ਮਰਨ ਲਈ ਘਰੋਂ ਨਿਕਲੇ ਤਾਂ ਉਹਦੇ ਮਾਮਲੇ ਵਿੱਚ ਜੇ ਹਮਾਇਤ ਨਹੀਂ ਕਰ ਸਕਦੇ ਕੋਈ ਗੱਲ ਨਹੀਂ, ਪਰ ਲੇਰਾ ਮਾਰਨ ਬਹਿ ਜਾਣੀਆਂ, ਚੀਕਾਂ ਮਾਰ ਕੇ ਦੱਸਣਾ ਕਿ ਅਸੀਂ ਇਹਦੇ ਨਾਲ ਨਹੀਂ, ਸਾਡੇ ਵੱਲ ਨਾ ਕਿਤੇ ਸ਼ੱਕ ਕਰ ਲਿਓ, ਅਸੀਂ ਤਾਂ ਗਊ ਮਾਤਾ। ਇਹ ਜਿਹੜੀ ਬਿਮਾਰੀ ਆ ਇਹ ਸਿੱਖਾਂ ਦੇ ਅੰਦਰ ਪਹਿਲਾਂ ਨਹੀਂ ਸੀ ਹੁੰਦੀ। ਮੈਂ ਕਸ਼ਮੀਰ ਦੇ ਵਿੱਚ ਦੇਖਿਆ ਕਿ ਇੱਕ ਦੌਰ ਆਇਆ ਸੀ ਜਦੋਂ ਪੁਲਿਸ ਵਾਲੇ ਕਸ਼ਮੀਰੀ ਵੀ ਕਸ਼ਮੀਰ ਦੇ ਆਜ਼ਾਦੀ ਦੇ ਸੰਘਰਸ਼ ਦੇ ਨਾਲ ਖੜੇ ਸੀ। ਸਾਡੀ ਕੌਮ 'ਚ ਇਹੋ ਜਿਹਾ ਇਕਜੁੱਟਤਾ ਵਾਲਾ ਦੌਰ ਕਦੇ ਨਹੀਂ ਆਇਆ। ਅਸੀਂ ਗਵਾਇਆ ਕੀ ਆ? ਅਸੀਂ ਇਕਜੁੱਟਤਾ ਤੇ ਇੱਕ ਮੁੱਠ ਦਾ ਗਵਾਈ। ਸਾਡੇ ਕੌਮ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਬੰਦੇ, ਧਿਰਾਂ ਤੇ ਧੜੇ ਸਟੇਟ ਨੇ ਹੁਣ ਪੈਦਾ ਕੀਤੇ ਆ ਪਿਛਲੇ 30-40 ਸਾਲਾਂ 'ਚ, ਜਿਨ੍ਹਾਂ ਨੂੰ ਕੰਮ ਹੀ ਇਹ ਦਿੱਤਾ ਗਿਆ ਕਿ ਕੌਮ ਨੂੰ ਲੜਾਈ ਰੱਖਣਾ। ਅੱਜ ਦੀ ਤਰੀਕ ਵਿੱਚ ਸਾਡੀ ਕੌਮ ਦੇ ਵਿੱਚ ਕੌਮ ਪ੍ਰਸਤੀ ਦਾ ਝੰਡਾ ਚੱਕ ਕੇ ਬੇਅੰਤ ਇਹੋ ਜਿਹੇ ਲੋਕ ਤੁਰੇ ਫਿਰਦੇ ਆ। ਸੋਸ਼ਲ ਮੀਡੀਆ ਨੇ ਤਾਂ ਪਲੇਟਫਾਰਮ ਹੀ ਦੇਤਾ ਉਹਨਾਂ ਨੂੰ। ਉਹ ਉੱਥੇ ਠੋਕ ਵਜਾ ਕੇ ਉਹਨਾਂ ਮਸਲਿਆਂ ਨੂੰ ਛੇੜਦੇ ਆ ਜਿਨ੍ਹਾਂ ਤੇ ਆਪਾਂ ਜੁੰਡਮ ਜੁੰਡੀ ਹੋ ਸਕੀਏ। ਦੁਨੀਆ ਭਰ ਦੇ ਵਿੱਚ ਦੁਸ਼ਮਣ ਚਾਹੁੰਦਾ ਹੁੰਦਾ ਕਿ ਦੂਜੀਆਂ ਕੌਮਾਂ, ਗੁਲਾਮ ਕੌਮਾਂ ਆਪਸ ਵਿੱਚ ਹੀ ਲੜਨ ਤੇ ਸਾਡੇ ਘਰੇ ਇਕਜੁੱਟਤਾ ਰਹੇ। ਸਾਡੇ ਨਾਲ ਇਹ ਕੁਝ ਵਾਪਰ ਰਿਹਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਹਮਣੇ ਮੇਰੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਹੈ ਜਿਹਦੇ ਵਿੱਚ ਹਿੰਦੂਤਵੀ ਨੇਤਾ ਮਹਾਮੰਡਲੇਸ਼ਵਰ ਯਤੀ ਨਰਸਿੰਘਾਨਾਦ ਸਰਸਵਤੀ, ਉਹਦਾ ਇੱਕ ਬਿਆਨ ਆ, ਪੂਰੀ ਵੀਡੀਓ ਆ। ਗੁਣਾ ਸ਼ਹਿਰ ਤੋਂ ਇਹ ਵੀਡੀਓ ਉਹਨਾਂ ਨੇ ਅਪਲੋਡ ਕੀਤੀ ਆ ਜਾਂ ਇਹ ਉਹਨਾਂ ਨੇ ਉੱਥੇ ਇਹ ਬਿਆਨ ਦਿੱਤਾ। ਬੜਾ ਠੋਕ ਵਜਾ ਕੇ ਉਹਨੇ ਕਿਹਾ ਕਿ ਹਿੰਦੂਆਂ ਨੂੰ ਆਪਦੀ ਹਸਤੀ ਬਚਾਉਣ ਲਈ ISIS ਤੇ ਤਾਲਿਬਾਨ ਵਰਗਾ ਕੋਈ ਦਲ ਬਣਾਉਣਾ ਪਊ, ਕੋਈ ਸੈਨਾ ਬਣਾਉਣੀ ਪਊ। ਨਾਲ ਉਹਨੇ ਕਿਹਾ ਹੈ ਕਿ ਬਜਰੰਗ ਦਲ ਤੇ ਰਾਸ਼ਟਰੀ ਸਵੈਮ ਸੇਵਕ ਸੰਘ ਵਰਗੀਆਂ ਜਿਹੜੀਆਂ ਧਿਰਾਂ ਨੇ, ਇਹਨਾਂ ਦੇ ਭਰੋਸੇ ਸਨਾਤਨ ਨਹੀਂ ਛੱਡਿਆ ਜਾ ਸਕਦਾ, ਇਹ ਨਹੀਂ ਬਚਾ ਸਕਦੇ। ਉਹਦੇ ਗਲ ਵਿੱਚ ਜਿਹੜਾ ਇਹ ਯਤੀ ਨਰਸਿੰਘ ਸਰਸਵਤੀ ਮਹਾਮੰਡਲੇਸ਼ਵਰ, ਉਹਦੇ ਗਲ ਵਿੱਚ ਪਿਸਟਲ ਹੈ, ਗੋਲੀਆਂ ਭਰੀਆਂ ਹੋਈਆਂ, ਜਿਵੇਂ ਪਟਾ ਪਾਇਆ, ਮੱਥੇ ਤੇ ਤਿਲਕ ਲਾਇਆ ਹੋਇਆ। ਮੈਂ ਇਹ ਗੱਲ ਇਸ ਕਰਕੇ ਆਪਣੇ ਭਰਾਵਾਂ ਨਾਲ ਸਾਂਝੀ ਕਰਨ ਲੱਗਿਆ ਕਿ ਆਪਦੀ ਕੌਮ ਲਈ ਜਿਸ ਤਰੀਕੇ ਨਾਲ ਇਹ ਧਾਰਮਿਕ ਕਿਹਾ ਜਾਂਦਾ ਆਗੂ ਬੋਲ ਰਿਹਾ, ਕੀ ਸਾਡੀ ਕੌਮ ਦੇ ਵਿੱਚ ਇਸ ਮੌਕੇ ਕੋਈ ਇਹੋ ਜਿਹਾ ਆਗੂ ਤੁਹਾਨੂੰ ਦਿਖਦਾ ਜਿਹੜਾ ਕਹਿ ਸਕੇ ਕਿ ਜੇ ਆਪਾਂ ਸਿੱਖ ਕੌਮ ਨੂੰ ਬਚਾਉਣਾ ਹੈ ਤਾਂ ਆਪਾਂ ਨੂੰ ISIS ਜਾਂ ਤਾਲਿਬਾਨ ਵਰਗੀ ਕਿਸੇ ਜਥੇਬੰਦੀ ਦੀ ਲੋੜ ਪਊਗੀ। ਸ਼੍ਰੋਮਣੀ ਕਮੇਟੀ ਵਰਗੀਆਂ ਸੰਸਥਾਵਾਂ ਜਾਂ ਅਕਾਲੀ ਦਲ ਵਰਗੀਆਂ ਸੰਸਥਾਵਾਂ ਦੇ ਸਹਾਰੇ ਪੰਥ ਨਹੀਂ ਛੱਡਿਆ ਜਾ ਸਕਦਾ।
ਇਹ ਜਿਹੜਾ ਬਿਆਨ ਦੇਣ ਮੌਕੇ ਉਹਦੇ ਗਲ ਵਿੱਚ ਪਿਸਤੌਲ ਪਾਇਆ ਹੋਇਆ, ਤਿਲਕ ਲਾਇਆ ਹੋਇਆ, ਤੇ ਜਿਵੇਂ ਉਹਦੇ ਆਲੇ ਦੁਆਲੇ ਭਾਗਵੇਂ ਪਹਿਰਾਵੇ ਵਾਲੇ ਬਹੁਤ ਸਾਰੇ ਆਗੂ ਬੈਠੇ ਆ। ਹਿੰਦੂ ਕੱਟੜਵਾਦ ਦਾ ਇੱਕ ਜਿਉਂਦਾ ਜਾਗਦਾ ਸਬੂਤ ਹੈ। ਇਹ ਸਾਰਾ ਕੁਝ ਦੇਖ ਕੇ ਮੈਨੂੰ ਮੇਰੀ ਕੌਮ ਉੱਤੇ ਤਰਸ ਆਉਂਦਾ, ਸ਼ਰਮ ਆਉਂਦੀ ਆ, ਜਦੋਂ ਮੈਂ ਦੇਖਦਾ ਕਿ ਜੇਕਰ ਕੋਈ ਸਿੱਖਾਂ ਦਾ ਮੁੰਡਾ ਆਪਦੀ ਕੌਮ ਦੇ ਲਈ ਸਿਰ ਉੱਤੇ ਖੱਫਣ ਬੰਨ੍ਹ ਕੇ ਲੜਨ ਮਰਨ ਲਈ ਘਰੋਂ ਨਿਕਲੇ, ਤਾਂ ਉਹਦੇ ਮਾਮਲੇ ਵਿੱਚ ਜੇ ਹਮਾਇਤ ਨਹੀਂ ਕਰ ਸਕਦੇ ਕੋਈ ਗੱਲ ਨਹੀਂ, ਪਰ ਲੇਰਾਂ ਮਾਰਨ ਬਹਿ ਜਾਣੀਆਂ, ਚੀਕਾਂ ਮਾਰ ਮਾਰ ਕੇ ਦੱਸਣਾ ਕਿ ਅਸੀਂ ਇਹਦੇ ਨਾਲ ਨਹੀਂ, ਸਾਡੇ ਵੱਲ ਨਾ ਕਿਤੇ ਸ਼ੱਕ ਕਰ ਲਿਓ, ਅਸੀਂ ਤਾਂ ਗਊ ਮਾਤਾ। ਇਹ ਜਿਹੜੀ ਬਿਮਾਰੀ ਆ, ਇਹ ਸਿੱਖਾਂ ਦੇ ਅੰਦਰ ਪਹਿਲਾਂ ਨਹੀਂ ਸੀ ਹੁੰਦੀ। ਜੇ ਕੋਈ ਪੁੱਛੇ ਕਿ 1947 ਨੇ ਸਿੱਖਾਂ ਤੋਂ ਕੀ ਖੋਇਆ ਜਾਂ ਸਿੱਖਾਂ ਨੂੰ ਕੀ ਦਿੱਤਾ, ਤਾਂ ਮੈਂ ਬੜਾ ਸਪਸ਼ਟ ਹੋ ਕੇ ਇਹ ਗੱਲ ਮੰਨਦਾ ਹਾਂ ਕਿ ਸਿੱਖਾਂ ਦੇ ਅੰਦਰ 1947 ਤੋਂ ਪਹਿਲਾਂ ਬਾਗੀ ਜਾਂ ਬਾਦਸ਼ਾਹ ਵਾਲੀ ਫਿਤਰਤ ਹੁੰਦੀ ਸੀ। ਇਹ ਫਿਤਰਤ ਸਾਡੇ ਕੋਲੋਂ ਖੋਹ ਲਈ ਗਈ। ਉਦੋਂ ਜਾਂ ਤਾਂ ਸਿੱਖ ਹਾਕਮ ਹੁੰਦੇ ਸੀ, ਜਾਂ ਆਪਦੀ ਹਾਕਮੀਅਤ, ਆਪਦੀ ਸੱਤਾ, ਆਪਦੀ ਆਜ਼ਾਦੀ ਲਈ ਲੜ ਰਹੇ ਹੁੰਦੇ ਸੀ। 1947 ਤੋਂ ਬਾਅਦ ਸਿੱਖ ਹਾਕਮ ਰਹੇ ਨਹੀਂ, ਤੇ ਸੱਤਾ ਲਈ ਲੜਨ ਦੀ ਬਜਾਏ ਆਪਾਂ ਜਿਹੜੀ ਚੀਜ਼ ਲਈ ਲੜੇ ਉਹ ਕੀ ਸੀ? ਉਹ ਸੀ ਕਿ ਭਾਰਤ ਦੇ ਵਿੱਚ ਹਾਕਮੋ ਮਾਲਕੋ, ਸਾਨੂੰ ਆਹ ਸਾਡੀਆਂ ਮੰਗਾਂ ਨੇ। ਇਸ ਗੱਲ ਤੋਂ ਹੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਖਫਾ ਹੋ ਕੇ ਕਹਿੰਦੇ ਹੁੰਦੇ ਸੀ ਵੀ ਤੁਸੀਂ ਕੋਈ ਮੰਗਤੇ ਹੋ, ਜਿਹੜੀਆਂ ਮੰਗਾਂ ਮੰਗਦੇ ਹੋ ਤੁਹਾਡੇ ਹੱਕ ਨੇ, ਉਹ ਹੱਕਾਂ ਲਈ ਤੁਸੀਂ ਹਾਕਮਾਂ ਦੇ ਨਾਲ ਗੱਲ ਕਰਨ ਮੌਕੇ ਜਿਹੜਾ ਲਹਿਜਾ ਅਪਣਾਉਂਦੇ ਹੋ, ਇਹ ਇੰਨਾ ਬੇਗੈਰਤਾਂ ਵਾਲਾ ਕਿਉਂ ਹੈ? ਚੇਤੇ ਕਰੋ ਕਿਸਾਨ ਸੰਘਰਸ਼ ਵਾਲੇ ਦਿਨਾਂ 'ਚ ਜਦੋਂ ਭਾਰਤੀ ਹਾਕਮਾਂ ਦੀ ਇੱਕ ਟੁਕੜੀ ਨਾਲ ਕਿਸਾਨ ਲੀਡਰਸ਼ਿਪ ਦੀ ਮੀਟਿੰਗ ਹੋਣੀ ਸੀ, ਤਾਂ ਉਸ ਮੌਕੇ ਦੀਪ ਸਿੱਧੂ ਨੇ ਉਹਨਾਂ ਨੂੰ ਵੰਗਾਰਿਆ ਸੀ, ਲਲਕਾਰਿਆ ਸੀ ਕਿ ਤੁਸੀਂ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਨ ਮੌਕੇ ਉਹਨਾਂ ਦੀ, ਜਿਨ੍ਹਾਂ ਨੇ ਹੱਕ ਦੱਬੇ ਹੋਏ ਨੇ, ਉਹਨਾਂ ਦੀ ਦਿੱਤੀ ਰੋਟੀ ਕਿਉਂ ਖਾ ਰਹੇ ਹੋ? ਤੁਸੀਂ ਆਪਦਾ ਲੰਗਰ ਲਿਆਓ ਤੇ ਉਹ ਛਕੋ। ਤੇ ਇਸ ਗੱਲ ਤੋਂ ਮਿਰਚਾਂ ਤਾਂ ਬੜੀਆਂ ਲੱਗੀਆਂ ਸੀਗੀਆਂ ਕਾਮਰੇਡੀ ਖਿਆਲ ਵਾਲਿਆਂ ਨੂੰ, ਪਰ ਇਸ ਗੱਲ ਦੇ ਅਰਥਾਂ ਦੀ ਜਿਹਨੂੰ ਸਮਝ ਲੱਗੀ, ਉਹ ਬੜੇ ਦੂਰ ਦ੍ਰਿਸ਼ਟੀ ਨਾਲ ਦੀਪ ਸਿੱਧੂ ਨੂੰ ਦੇਖਣ ਲੱਗ ਪਏ ਸੀ ਕਿ ਬੰਦੇ 'ਚ ਕੋਈ ਗੁਣ ਹੈ। ਸੋ ਜਿਹੜੇ ਆਪਦੀ ਕੌਮ ਲਈ ਲੜਦੇ ਲੋਕ ਹੁੰਦੇ ਆ, ਉਹਨਾਂ ਨੂੰ ਸੱਚੇ ਪਾਤਸ਼ਾਹ ਦੀ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਆ। ਉਹ ਬਹੁਤੇ ਚੱਕਰਾਂ 'ਚ ਨਹੀਂ ਪੈਂਦੇ। ਉਹ ਆਪਦਾ ਮਿਥਿਆ ਹੋਇਆ ਜਿਹੜਾ ਨਿਸ਼ਾਨਾ ਹੁੰਦਾ, ਕੌਮ ਲਈ ਸੀਸ ਵਾਰਨਾ, ਧਰਮ ਹੇਤ ਸੀਸ ਵਾਰਨਾ, ਉਹ ਤਾਂ ਉਧਰ ਨੂੰ ਸਿੱਧੇ ਜਾ ਰਹੇ ਹੁੰਦੇ। ਬਾਕੀਆਂ ਦੀ ਪਰਖ ਹੋ ਰਹੀ ਹੁੰਦੀ ਹੈ, ਤੇ ਪਰਖ ਦੇ ਵਿੱਚ ਬਹੁਤੇ ਲੋਕ ਫੇਲ ਹੋ ਜਾਂਦੇ ਆ। ਮੈਨੂੰ ਹਿੰਦੂਆਂ ਦੇ ਵਿੱਚੋਂ ਬਹੁਤ ਘੱਟ ਲੋਕ ਦਿਖੇ ਆ ਜਿਹੜੇ ਹਿੰਦੂ ਰਾਸ਼ਟਰ ਦਾ ਵਿਰੋਧ ਕਰਦੇ ਹੋਣ। ਜਦੋਂ ਮੈਂ ਹਿੰਦੂਆਂ ਦੇ ਉੱਤੇ ਨਜ਼ਰ ਮਾਰਦਾ ਤਾਂ ਉੱਥੇ ਦਿਖਦਾ ਕੀ ਆ ਕਿ ਜੇਕਰ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਆਹ ਗੱਲ ਉਹਨਾਂ ਦੀ ਕੌਮ ਦੇ ਹਿਸਾਬ ਨਾਲ ਇੰਜ ਹੋਣੀ ਚਾਹੀਦੀ ਹੈ, ਤਾਂ ਚਾਹੇ ਸਾਰੀ ਦੁਨੀਆ ਉਹ ਗੱਲ ਕਰਨ ਵਾਲੇ ਦੇ ਖਿਲਾਫ ਹੋਵੇ, ਉਹ ਕਿਸੇ ਦੀ ਸੁਣਦੇ ਨਹੀਂ। ਦੋ ਗੱਲਾਂ ਆਪਾਂ ਇੱਥੇ ਕਰਦੇ। 1984 ਮੌਕੇ ਇੰਦਰਾ ਨੇ, ਕਾਂਗਰਸ ਨੇ ਜੋ ਸਾਡੀ ਕੌਮ ਨਾਲ ਕੀਤਾ ਜੂਨ ਮਹੀਨੇ ਤੇ ਨਵੰਬਰ ਮਹੀਨੇ ਵਿੱਚ, ਉਹ ਸਾਰੀ ਦੁਨੀਆ ਨੂੰ ਪਤਾ ਹੈ। ਪਰ ਦਸੰਬਰ ਮਹੀਨੇ 'ਚ ਚੋਣਾਂ ਆ ਗਈਆਂ, ਸਾਰੇ ਭਾਰਤ ਦੇ ਹਿੰਦੂਆਂ ਨੇ ਇਕਜੁੱਟ ਤੇ ਇਕਮੁੱਠ ਹੋ ਕੇ ਕਾਂਗਰਸ ਨੂੰ, ਹਿੰਦੂਆਂ ਨੇ ਇੰਦਰਾ ਕਾਂਗਰਸ ਨੂੰ ਵੋਟਾਂ ਪਾ ਕੇ ਜਿਤਾਇਆ। 19 ਵੋਟ 19 ਸਪੋਰਟ ਕਦੇ ਕਾਂਗਰਸ ਨੂੰ ਨਹੀਂ ਮਿਲੀ। ਉਹ ਕਹਿੰਦੇ ਵੀ ਸਾਨੂੰ ਤਾਂ ਇਹ ਦੱਸਿਆ ਗਿਆ
ਕਿ ਕਾਂਗਰਸ ਨੇ ਸਿੱਖਾਂ ਤੋਂ ਭਾਰਤ ਬਚਾ ਲਿਆ। ਸਾਡੇ ਤਾਂ ਇਹ ਦੱਸਿਆ ਗਿਆ ਸੀ ਕਿ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਕਤਲੇਆਮ ਕਰ ਦੇਣਾ ਸੀ, ਹਿੰਦੂਆਂ ਨੂੰ ਮਾਰ ਮੁਕਾਉਣਾ ਸੀ। ਬਚਾ ਲਿਆ ਸਾਨੂੰ ਕਾਂਗਰਸ ਨੇ, ਬਚਾ ਲਿਆ ਸਾਨੂੰ ਇੰਦਰਾ ਨੇ। ਤੇ ਇਸ ਤਰੀਕੇ ਦੇ ਕੂੜ ਪ੍ਰਚਾਰ ਨੂੰ ਸੱਚ ਮੰਨ ਕੇ ਉਹਨਾਂ ਨੇ ਅੰਨੀ ਦੇ ਥੇ ਕਾਂਗਰਸ ਦੀ ਹਮਾਇਤ ਕੀਤੀ। ਬਥੇਰੀ ਦੁਨੀਆ ਉਹਨਾਂ ਨੂੰ ਸਮਝਾ ਰਹੀ ਸੀ, ਬਥੇਰੇ ਲੋਕ ਉਹਨਾਂ ਨੂੰ ਆਖ ਰਹੇ ਸੀ ਕਿ ਹਕੀਕਤ ਇਹ ਨਹੀਂ, ਇਹ ਹਕੀਕਤ ਆ ਆਇਆ। ਪਰ ਉਹਨਾਂ ਦਾ ਇੱਕ ਨਕਾਤੀ ਏਜੰਡਾ, ਇੱਕ ਨਕਾਤੀ ਗੱਲ ਸੀ ਕਿ ਕਾਂਗਰਸ ਨੂੰ ਵੋਟ ਪਾਉਣੀ। ਅਸੀਂ ਅੱਜ ਤੱਕ ਸਾਰੇ ਇਸ ਗੱਲ ਦੇ ਉੱਤੇ ਚਰਚਾ ਕਰਦੇ ਹਾਂ, ਪਰ ਹਿੰਦੂਆਂ ਦੀ ਇਸ ਇਕਜੁੱਟਤਾ ਨੂੰ ਤੇ ਉਹਨਾਂ ਨੂੰ ਜਦੋਂ ਜਚਾ ਦਿੱਤਾ ਗਿਆ ਕਿ ਸਿੱਖ ਤੁਹਾਡੇ ਦੁਸ਼ਮਣ ਹੈ, ਜਿਵੇਂ ਉਹਨਾਂ ਨੇ ਇਸ ਮੌਕੇ ਉਹ ਸਾਰਾ ਕੁਝ ਦਿਖਾਇਆ, ਇਹਨੂੰ ਧਿਆਨ ਚ ਰੱਖ ਕੇ ਆਪਾਂ ਸੋਚੋ ਕਿ 1984 ਮੌਕੇ ਕੀ ਸਿੱਖਾਂ ਵਿੱਚ ਉਸ ਤਰ੍ਹਾਂ ਦੀ ਏਕਤਾ, ਇਕਜੁੱਟਤਾ, ਇਕਮੁੱਠਤਾ ਹੋਈ ਸੀ? ਨਹੀਂ। ਅਸੀਂ ਬੇਸ਼ੱਕ ਅੰਦਰ ਖਾਤੇ ਆਪਦੀ ਕੌਮ ਦੇ ਨਾਲ ਗੱਲ ਕਰਨ ਮੌਕੇ ਕਹਿੰਦੇ ਆ ਕਿ 1984 ਨੇ ਸਾਡੀ ਕੌਮ ਨੂੰ ਇੱਕ ਪਲੇਟਫਾਰਮ ਤੇ ਲੈ ਆਂਦਾ ਸੀ, ਪਰ ਅਗਲੇ ਸਾਲ ਕੀ 6 ਮਹੀਨੇ ਨਹੀਂ ਲੰਘੇ, ਅਕਾਲੀ ਦਲ ਦੇ ਨਾਲ, ਬਾਦਲ ਦਲ ਦੇ, ਅਕਾਲੀ ਦਲ ਦੇ ਟੌੜੇ ਨਾਲ, ਲੌਂਗੋਵਾਲ ਨਾਲ, ਬਰਨਾਲੇ ਨਾਲ, ਇਹ ਜਿਹੜੇ ਅਕਾਲੀ ਦਲ ਨਾਲ ਸੰਬੰਧਿਤ ਸਿੱਖ ਸੀ, ਉਹਨਾਂ ਨੂੰ ਤਾਂ ਫਿਰ ਚਾਅ ਚੜਿਆ ਪਿਆ ਸੀ ਵੀ ਹੁਣ ਭਿੰਡਰਾਂਵਾਲੇ ਤੋਂ, ਬੱਬਰ ਖਾਲਸਾ ਤੋਂ, ਖਾੜਕੂਆਂ ਤੋਂ ਖਹਿੜਾ ਛੁੱਟ ਗਿਆ, ਹੁਣ ਰਾਜੀਵ ਲੌਂਗੋਵਾਲ ਸਮਝੌਤਾ ਹੋਵੇ ਤੇ ਆਪਾਂ ਫਿਰ ਪੰਜਾਬ ਦੇ ਵਿੱਚ ਸਰਕਾਰ ਬਣਾਈ। ਕੌਮ ਦੀ ਪੱਗ ਰੁਲ ਰਹੀ ਆ, ਇਹਦਾ ਕੋਈ ਮਤਲਬ ਨਹੀਂ ਸੀ। ਇੱਕ ਨਕਾਤੀ ਪ੍ਰੋਗਰਾਮ ਸੀ ਸਾਰੇ ਸਿਆਸੀ ਭਲਵਾਨਾਂ ਦਾ ਕਿ ਆਪਾਂ ਇਲੈਕਸ਼ਨ ਜਿੱਤਣੀ, ਤੇ ਜਿੱਤੀ ਵੀ। ਫੇਰ ਆ ਜਾਓ ਕਾਂਗਰਸ ਵਾਲੇ ਸਿੱਖ, 1984 ਦੇ ਜੂਨ ਮਹੀਨੇ ਮੌਕੇ ਮੰਨ ਲੈਨੇ ਆ ਕਿ ਇਹਨਾਂ ਪੰਜਾਬ ਦੇ ਕਾਂਗਰਸੀਆਂ ਨੂੰ ਕਿਸੇ ਨੇ ਡੇਲਿਆਂ ਬੱਟੇ ਨਹੀਂ ਸਿਆਣਿਆ, ਇਹਨਾਂ ਨੂੰ ਪੁੱਛਿਆ ਹੀ ਨਹੀਂ ਵੀ ਅਸੀਂ ਤੁਹਾਡੇ ਦਰਬਾਰ ਸਾਹਿਬ ਤੇ ਪੰਜਾਬ ਦੇ ਵਿੱਚ ਐਕਸ਼ਨ ਕਰਨਾ। ਮੰਨ ਲੈਨੇ ਆ ਕਿ ਇਹਨਾਂ ਨੂੰ ਵੀ ਪਰਦੇ 'ਚ ਰੱਖਿਆ ਹੋਊਗਾ, ਜਿਵੇਂ ਗਿਆਨੀ ਜੈਲ ਸਿੰਘ ਕਹਿੰਦਾ ਰਿਹਾ, ਤਰਲੋਚਨ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ। ਪਰ ਨਵੰਬਰ 84 ਦੇ ਵਿੱਚ ਜਿਸ ਤਰੀਕੇ ਨਾਲ ਸਾਰੇ ਭਾਰਤ ਵਿੱਚ ਕਤਲੇਆਮ ਹੋਇਆ, ਉਹਨਾਂ ਨੇ ਤਾਂ ਕੋਈ ਫਰਕ ਨਹੀਂ ਕੀਤਾ ਵੀ ਇਹ ਕਾਂਗਰਸੀ ਸਿੱਖ ਆ, ਇਹ ਜੀ ਭਾਜਪਾ ਨਾਲ ਸੰਬੰਧਿਤ ਸਿੱਖ ਆ, ਇਹ ਕਾਮਰੇਡਾਂ ਨਾਲ ਸੰਬੰਧਿਤ ਸਿੱਖ ਆ, ਇਹ ਨਕਲੀ ਨਿਰੰਕਾਰੀਆਂ ਵਾਲਾ ਸਿੱਖ ਆ। ਸਾਰੇ ਭਾਰਤ ਵਿੱਚ ਜਦੋਂ ਸਿੱਖਾਂ ਦਾ ਭੜਾਂਗਾ ਹੋਇਆ, ਉਦੋਂ ਉਹਨਾਂ ਨੇ ਹਰੇਕ ਨੂੰ ਇੱਕੋ ਜਿਹਾ ਮੰਨਿਆ ਤੇ ਇੱਕੋ ਜਿਹਾ ਸੇਕ ਲਾਇਆ। ਇੱਥੋਂ ਤੱਕ ਕਿ ਜਿਹੜੇ ਮੂੰਹ ਸਿਰ ਮੁੰਨੀ ਫਿਰਦੇ ਸੀ, ਜਿਹੜੇ ਸਿੱਖੀ ਦੀ ਮਰਿਆਦਾ ਤੋਂ ਵੀ ਦੂਰ ਸੀ, ਉਹਨਾਂ ਨੂੰ ਵੀ ਨਹੀਂ ਬਖਸ਼ਿਆ। ਪਰ ਕਾਂਗਰਸ ਵਾਲੇ ਸਿੱਖਾਂ ਨੂੰ ਪੰਜਾਬ 'ਚ ਚਾਅ ਚੜਿਆ ਪਿਆ ਸੀ, ਵੋਟਾਂ ਪੈਣ ਤੇ ਆਪਾਂ ਇਲੈਕਸ਼ਨਾਂ ਲੜੀਏ, ਤੇ ਲੜੇ ਅਗਲੇ। ਅੱਡ-ਅੱਡ ਧਿਰਾਂ ਧੜਿਆਂ ਨਾਲ ਸੰਬੰਧਿਤ ਸਿੱਖ, ਜਿਵੇਂ ਇੱਕ ਇਲਾਸਟਿਕ ਨੂੰ ਆਪਾਂ ਖਿੱਚਦੇ ਆ, ਉਹ ਇਲਾਸਟਿਕ ਦੀ ਬੱਧਰੀ ਜਦੋਂ ਥੋੜੇ ਟਾਈਮ ਬਾਅਦ ਆਪਾਂ ਪੂਰਾ ਜ਼ੋਰ ਲਾ ਕੇ ਖਿੱਚਣ ਤੋਂ ਬਾਅਦ ਛੱਡ ਦਈਏ ਤੇ 2-4 ਸਕਿੰਟਾਂ ਵਿੱਚ ਫੇਰ ਪਹਿਲੀ ਥਾਂ ਤੇ ਆ ਜਾਂਦੀ ਹੈ। ਸਿੱਖਾਂ ਨੇ ਉਹ ਜਲੂਸ ਆਪਦਾ ਕੱਢ ਕੇ ਦਿਖਾਇਆ। ਬਹੁਤੇ ਸਿੱਖਾਂ ਨੇ ਉਸੇ ਭਾਰਤ ਮਾਤਾ ਨੂੰ ਮੱਥਾ ਟੇਕਣਾ ਵਧੀਆ ਮੰਨਿਆ, ਕੋਈ ਸ਼ਰਮ ਹਿਆ ਨਹੀਂ ਸੀ ਉਹਨਾਂ ਨੂੰ ਕਿ ਇਹਨੇ ਸਾਡੇ ਜੁੱਤੀ ਫੇਰੀ ਹੈ। ਤੇ ਸਾਡੀ ਕੌਮ ਦੇ ਵਿੱਚੋਂ ਹੀ ਧੰਨ ਨੇ ਉਹ ਨੌਜਵਾਨ ਭਰਾ ਸਾਡੇ, ਸਰਦਾਰ ਬੇਅੰਤ ਸਿੰਘ, ਸਰਦਾਰ ਸਤਵੰਤ ਸਿੰਘ, ਸਰਦਾਰ ਕੇਹਰ ਸਿੰਘ ਤੇ ਹੋਰ, ਜਿਨ੍ਹਾਂ ਨੇ ਇੰਦਰਾ ਠੋਕੀ ਆ। ਤੇ ਅਸੀਂ ਵੀ ਕੋਈ ਮਾੜੀ ਮੋਟੀ ਸ਼ਰਮ ਕਰ ਲਈਏ, ਪਰ ਨਹੀਂ, ਭਾਰਤ ਮਾਤਾ ਕੀ ਜੈ ਕਹਿ ਕੇ ਉਹਨਾਂ ਦੀ ਜੁੱਤੀ 'ਚ ਪਾਣੀ ਪੀਣ ਨੂੰ ਭੱਜੇ ਫਿਰਦੇ ਸੀ। ਕੋਈ ਸਿਆਸੀ ਸਿੱਖ ਹੋਵੇ, ਫਿਰ ਜਿਹੜੇ 1984 ਤੋਂ 85 ਤੱਕ ਦੇ ਮਾਹੌਲ ਦੇ ਵਿੱਚ ਤੁਸੀਂ ਦੇਖਿਆ, ਜਿਹੜਾ ਹੋਲਾ ਮਹੱਲਾ ਆਇਆ 1985 ਦਾ, ਉੱਥੇ ਖਾਲਸਾਈ
ਖਾਲਿਸਤਾਨੀ ਪੱਗਾਂ ਦਾ, ਖਾਲਿਸਤਾਨੀ ਚੁੰਨੀਆਂ ਦਾ ਹੜ ਦੁਨੀਆ ਨੇ ਦੇਖਿਆ। ਇਹ ਸਾਰੇ ਪੰਜਾਬ ਦੇ ਆਮ ਲੋਕਾਂ ਦਾ, ਆਮ ਸਿੱਖਾਂ ਦਾ ਜਿਹੜਾ ਆਪ ਮੁਹਾਰਾ ਭਾਰਤੀ ਨਿਜ਼ਾਮ ਨੂੰ ਚੈਲੰਜ ਸੀ, ਜਿੰਨੇ ਇੱਥੇ ਸਿਆਸੀ ਭਲਵਾਨ ਸੀ ਇਹਨਾਂ ਨੇ, ਤੇ ਸਿਆਸਤ ਵਿੱਚ ਸਰਗਰਮ ਸਿੱਖਾਂ ਤੋਂ ਇਲਾਵਾ ਇੱਕ ਹੋਰ ਧਿਰ ਵਾ ਜਿਹੜੀ ਅਫਸਰਸ਼ਾਹੀ ਹੈ। ਜਿੰਨੇ ਪੁਲਿਸ ਵਿੱਚ IAS IPS ਜਾਂ ਹੋਰ ਸਰਕਾਰੀ ਅਹੁਦਿਆਂ 'ਚ ਸਿੱਖ ਸੀ, ਕੋਈ ਵਿਰਲਾ ਹੀ ਸੀਗਾ। ਆ ਮੇਰੇ ਕੋਲੇ ਨਿਰਪਿੰਦਰ ਰਤਨ ਦੀ ਕਿਤਾਬ ਪਈ ਹੈ, ਸਰਕਾਰੀ ਅਧਿਕਾਰੀ ਰਿਟਾਇਰ ਹੋਇਆ, ਉਹਦੀਆਂ 2-3 ਕਿਤਾਬਾਂ ਨੇ। 1984 ਦੇ ਬਾਰੇ ਜੋ ਕਿਤਾਬ ਆ, ਉਹਨੇ ਦੱਸਿਆ ਕਿ ਪੰਜਾਬ ਦੀ ਜਿਹੜੀ ਸੈਕਟਰੀਏਟ ਆ ਚੰਡੀਗੜ੍ਹ ਰਾਜਧਾਨੀ ਦੇ ਵਿੱਚ, ਉੱਥੇ ਵੱਡੇ ਅਫਸਰਾਂ ਨੇ ਇੱਕ ਦਿਨ ਮੂਡ ਬਣਾਇਆ ਤੇ ਇਹ ਜਚਾਉਣਾ ਚਾਹਿਆ ਕਿ ਆਪਾਂ ਦੱਸੀਏ ਕਿ ਅਸੀਂ ਦੁਖੀ ਹਾਂ। ਸਿੱਖ ਹੋਣ ਦੇ ਨਾਤੇ ਉਹਨਾਂ ਨੇ ਸੋਚਿਆ ਵੀ ਆਪਾਂ ਨਾ ਇੱਕ ਕੰਮ ਕਰੀਏ, ਆਪਾਂ ਕਾਰ ਸੇਵਾ ਤੇ ਜਾਣ ਲਈ ਜਿਹੜੀ ਦਰਬਾਰ ਸਾਹਿਬ 'ਚ ਹੋ ਰਹੀ ਹੈ, ਅਰਜੀ ਦਈਏ, ਛੁੱਟੀ ਮੰਗੀਏ ਸਾਰੇ ਇੱਕੋ ਦਿਨ। ਇਸ ਗੱਲ ਤੋਂ ਜਿਸ ਤਰੀਕੇ ਨਾਲ ਬਾਅਦ ਵਿੱਚ ਸਾਰੇ ਅਫਸਰਾਂ ਨੇ ਮੋਕ ਮਾਰੀ ਆ, ਉਹ ਪ੍ਰਸੰਗ ਜਦੋਂ ਬੰਦਾ ਪੜ੍ਹਦਾ ਤੇ ਉਦੋਂ ਇਹੀ ਗੱਲ ਕਹਿੰਦਾ ਕਿ ਸ਼ੁਕਰ ਆ ਇਹਨਾਂ ਤੇ ਯਕੀਨ ਨਹੀਂ ਸੀ ਕਰ ਲਿਆ। ਮੈਂ ਕਸ਼ਮੀਰ ਦੇ ਵਿੱਚ ਦੇਖਿਆ ਕਿ ਇੱਕ ਦੌਰ ਆਇਆ ਸੀ ਜਦੋਂ ਪੁਲਿਸ ਵਾਲੇ ਕਸ਼ਮੀਰੀ ਵੀ ਕਸ਼ਮੀਰ ਦੇ ਆਜ਼ਾਦੀ ਦੇ ਸੰਘਰਸ਼ ਦੇ ਨਾਲ ਖੜੇ ਸੀ। ਸਾਡੀ ਕੌਮ 'ਚ ਇਹੋ ਜਿਹਾ ਇਕਜੁੱਟਤਾ ਵਾਲਾ ਦੌਰ ਕਦੇ ਨਹੀਂ ਆਇਆ। ਅਸੀਂ ਗਵਾਇਆ ਕੀ ਆ? ਅਸੀਂ ਇਕਜੁੱਟਤਾ ਤੇ ਇੱਕ ਮੁੱਠ ਦਾ ਗਵਾਈ। ਸਾਡੇ ਕੌਮ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਬੰਦੇ, ਧਿਰਾਂ ਤੇ ਧੜੇ ਸਟੇਟ ਨੇ ਹੁਣ ਪੈਦਾ ਕੀਤੇ ਆ ਪਿਛਲੇ 30-40 ਸਾਲਾਂ 'ਚ, ਜਿਨ੍ਹਾਂ ਨੂੰ ਕੰਮ ਹੀ ਇਹ ਦਿੱਤਾ ਗਿਆ ਕਿ ਕੌਮ ਨੂੰ ਲੜਾਈ ਰੱਖਣਾ। ਇੱਕ ਵਾਰ ਪ੍ਰਿੰਸੀਪਲ ਪ੍ਰਕਾਸ਼ ਸਿੰਘ, ਜਿਹੜੇ ਅੰਮ੍ਰਿਤਸਰ ਪੁਤਲੀ ਘਰ ਦੇ ਵਿੱਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸੀ, ਇਹ ਕਾਲਜ ਨਨਕਾਣਾ ਸਾਹਿਬ ਦੇ ਸਾਕੇ ਦੇ ਸ਼ਹੀਦਾਂ ਦੀ ਯਾਦ 'ਚ ਬਣਿਆ ਹੋਇਆ। ਇੱਥੇ ਪ੍ਰਿੰਸੀਪਲ ਪ੍ਰਕਾਸ਼ ਸਿੰਘ ਨੂੰ ਕਿਸੇ ਦਾ ਫੋਨ ਆਇਆ ਤੇ ਕਿਹਾ ਕਿ ਜੀ ਮੈਨੂੰ ਇੱਕ ਕੰਮ ਆ ਤੁਹਾਡੇ ਤੱਕ, ਦੱਸੋ ਜੀ। ਆਪਣੀ ਕੌਮ ਦੇ ਵਿਵਾਦਤ ਮਸਲਿਆਂ ਦੀ ਲਿਸਟ ਚਾਹੀਦੀ ਸੀ। ਪ੍ਰਿੰਸੀਪਲ ਕਹਿੰਦੇ ਵੀ ਮੈਨੂੰ ਇਹ ਤਾਂ ਨਹੀਂ ਪਤਾ ਵੀ ਤੂੰ ਕੌਣ ਹੈ, ਪਰ ਤੇਰੀ ਲਿਸਟ ਮੰਗਣ ਦੀ ਮਨਸ਼ਾ ਦੱਸਦੀ ਆ ਕਿ ਮਾਮਲਾ ਠੀਕ ਨਹੀਂ, ਤੇਰੀ ਮਾਨਸਿਕਤਾ, ਤੇਰਾ ਨਿਸ਼ਾਨਾ ਸਹੀ ਨਹੀਂ ਹੈ। ਉਹ ਮੈਨੂੰ ਮਾਫ ਕਰ, ਮੈਂ ਨਹੀਂ ਇਹੋ ਜਿਹਾ ਕੰਮ ਕਰ ਸਕਦਾ। ਫੋਨ ਬੰਦ ਕਰ ਦਿੱਤਾ। ਅਗਲੇ ਦਿਨ ਉਹਨਾਂ ਦੇ ਸੇਵਾਦਾਰ ਨੇ ਦੱਸਿਆ ਕਿ ਬਾਹਰ ਕੋਈ ਮਿਲਣ ਆਇਆ, ਤੁਹਾਨੂੰ ਭੇਜ ਦਿਓ ਜੀ। ਉਹ ਜਦੋਂ ਫਤਿਹ ਬੁਲਾ ਕੇ ਬੈਠਿਆ ਕੁਰਸੀ ਤੇ, ਤਾਂ ਪ੍ਰਿੰਸੀਪਲ ਸਾਹਿਬ ਆਵਾਜ਼ ਪਛਾਣ ਗਏ। ਕਹਿੰਦੇ ਤੁਸੀਂ ਕੱਲ ਫੋਨ ਕੀਤਾ ਸੀ, ਤੁਸੀਂ ਉਹੀ ਹੋ? ਕਹਿੰਦਾ ਹਾਂਜੀ, ਲਿਸਟ ਬਾਰੇ ਆਇਆ ਸੀ ਗੱਲ ਕਰਨ। ਪ੍ਰਿੰਸੀਪਲ ਸਾਹਿਬ ਨੂੰ ਕਹਿਣ ਲੱਗਿਆ, ਮੈਂ ਸਰਕਾਰੀ ਮੁਲਾਜ਼ਮ ਹਾਂ ਜੀ, ਸਰਕਾਰ ਕੋਲੇ ਹਜ਼ਾਰਾਂ ਹੱਥ ਕੰਡੇ ਹੁੰਦੇ ਆ, ਲਿਸਟ ਤਾਂ ਕਿਸੇ ਨਾ ਕਿਸੇ ਪਾਸਿਓਂ ਬਣਵਾ ਹੀ ਲੈਣੀ ਆ। ਤੇ ਪ੍ਰਿੰਸੀਪਲ ਸਾਹਿਬ ਕਹਿੰਦੇ ਵੀ ਠੀਕ ਆ ਭਰਾਵਾ, ਤੁਸੀਂ ਜਿੱਥੋਂ ਮਰਜ਼ੀ ਬਣਵਾ ਲਿਓ, ਪਰ ਮੈਨੂੰ ਇਹ ਗੁਨਾਹ ਮੇਰੇ ਤੋਂ ਨਹੀਂ ਹੋਣਾ। ਇਹ ਗੱਲ ਉਸ ਤੋਂ ਬਾਅਦ 'ਚ ਉਹ ਥਾਂ ਥਾਂ ਦੇ ਉੱਤੇ ਜਦੋਂ ਲੈਕਚਰ ਕਰਨ ਜਾਂਦੇ ਹੁੰਦੇ ਸੀ, ਸੰਗਤ ਨੂੰ ਦੱਸਦੇ ਹੁੰਦੇ ਸੀ ਕਿ ਮੈਂ ਇਹ ਦੇਖਿਆ ਕਿ ਪਿਛਲੇ ਕੁਝ ਸਮੇਂ ਤੋਂ ਸਾਡੀ ਕੌਮ ਦੇ ਵਿੱਚ ਵਿਵਾਦਤ ਮਸਲੇ ਛੇੜਨ ਵਾਲੇ ਬਹੁਤ ਸਾਰੇ ਲੋਕ ਸਰਗਰਮ ਹੋਏ। ਤੇ ਫਿਰ ਉਹਨਾਂ ਨੇ ਸਾਰੀ ਕਹਾਣੀ ਦੱਸਣੀ ਕਿ ਇੱਕ ਵਾਰੀ ਮੇਰੇ ਕੋਲੋਂ ਕੋਈ ਲਿਸਟ ਮੰਗਦਾ ਸੀ। ਅੱਜ ਦੀ ਤਰੀਕ ਵਿੱਚ ਸਾਡੀ ਕੌਮ ਦੇ ਵਿੱਚ ਕੌਮ ਪ੍ਰਸਤੀ ਦਾ ਝੰਡਾ ਚੱਕ ਕੇ ਬੇਅੰਤ ਇਹੋ ਜਿਹੇ ਲੋਕ ਤੁਰੇ ਫਿਰਦੇ ਆ। ਸੋਸ਼ਲ ਮੀਡੀਆ ਨੇ ਤਾਂ ਪਲੇਟਫਾਰਮ ਹੀ ਦੇਤਾ ਉਹਨਾਂ ਨੂੰ। ਉਹ ਉੱਥੇ ਠੋਕ ਵਜਾ ਕੇ ਉਹਨਾਂ ਮਸਲਿਆਂ ਨੂੰ ਛੇੜਦੇ ਆ ਜਿਨ੍ਹਾਂ ਤੇ ਆਪਾਂ ਜੁੰਡਮ ਜੁੰਡੀ ਹੋ ਸਕੀਏ। ਹਰ ਕੌਮ 'ਚ, ਹਰ ਘਰ 'ਚ, ਹਰ ਗਰੁੱਪ 'ਚ ਕੁਝ ਇਹੋ ਜਿਹੇ ਮਸਲੇ ਹੁੰਦੇ ਆ ਜਿਨ੍ਹਾਂ ਦਾ ਸਦੀਵੀ ਹੱਲ ਕਦੇ ਨਹੀਂ ਹੁੰਦਾ।
ਉਹਨਾਂ ਮਸਲਿਆਂ ਨੂੰ ਛੇੜਨਾ ਬਿਲਕੁਲ ਅਯੋਗ ਹੁੰਦਾ। ਆਪਾਂ 4-5 ਜਾਣਿਆਂ ਨੇ ਹਜੂਰ ਸਾਹਿਬ ਦੀ ਯਾਤਰਾ ਲਈ ਜਾਣਾ ਹੋਵੇ, ਆਪਾਂ ਬੱਸ ਗੱਡੀ ਕਰ ਲਈਏ ਤੇ ਆਪਾਂ ਰਸਤੇ ਦੇ ਵਿੱਚ ਉਹ ਮਸਲੇ ਨਹੀਂ ਛੇੜਾਂਗੇ ਜਿਨ੍ਹਾਂ ਤੇ ਆਪਣੀ ਰਾਏ ਇੱਕ ਨਹੀਂ ਹੈ। ਆਪਾਂ ਉਹਨਾਂ ਮਸਲਿਆਂ ਨੂੰ ਨਾ ਛੇੜਾਂਗੇ ਤੇ ਉਹ ਗੱਲਾਂ ਜ਼ਰੂਰ ਕਰਾਂਗੇ ਜਿਨ੍ਹਾਂ ਦੇ ਉੱਤੇ ਆਪਣੀ ਸਾਂਝ ਬਣਦੀ ਹੈ। ਇਹ ਸਿਆਣਪ ਆ। ਕਦੇ ਵੀ ਕੋਈ ਬਜ਼ੁਰਗ ਇਹ ਨਹੀਂ ਚਾਹੂਗਾ ਕਿ ਮੇਰਾ ਆਰ ਪਰਿਵਾਰ ਜਦੋਂ ਟੇਬਲ ਤੇ ਖਾਣਾ ਖਾਣ ਬੈਠੇ ਤੇ ਇਹੋ ਜਿਹੀਆਂ ਗੱਲਾਂ ਛਿੜਨ ਜਿਹਦੇ ਕਰਕੇ ਸਾਡੇ ਪਰਿਵਾਰ ਦੇ ਵਿੱਚ ਕਲੇਸ਼ ਪੈਂਦਾ ਹੋਵੇ। ਉਲਟਾ ਉਹ ਚਾਹੇਗਾ ਕਿ ਉਹ ਗੱਲਾਂ ਕਰੋ ਜਿਹਦੇ ਨਾਲ ਸਾਰੇ ਇੱਕ ਦੂਜੇ ਨਾਲ ਹੱਸ ਖੇਡ ਸਕੀਏ, ਰਲ ਮਿਲ ਕੇ ਪ੍ਰਸ਼ਾਦਾ ਪਾਣੀ ਛਕੀਏ। ਦੁਨੀਆ ਭਰ ਦੇ ਵਿੱਚ ਦੁਸ਼ਮਣ ਚਾਹੁੰਦਾ ਹੁੰਦਾ ਕਿ ਦੂਜੀਆਂ ਕੌਮਾਂ, ਗੁਲਾਮ ਕੌਮਾਂ ਆਪਸ ਵਿੱਚ ਹੀ ਲੜਨ ਤੇ ਸਾਡੇ ਘਰੇ ਇਕਜੁੱਟਤਾ ਰਵੇ। ਸਾਡੇ ਨਾਲ ਇਹ ਕੁਝ ਵਾਪਰ ਰਿਹਾ। ਹਰ ਬੰਦਾ ਉੱਠ ਕੇ ਸਵੇਰੋਂ ਕੋਈ ਇਹੋ ਜਿਹੀ ਕਟੰਡੀ ਕਲਹਿਣੀ ਜੀ ਗੱਲ ਲੱਭਦਾ ਜਿਹਦੇ ਨਾਲ ਉਹਦੀ ਚਰਚਾ ਹੋ ਜਾਏ ਤੇ ਬਾਕੀ ਸਾਰੇ ਜਿਹੜੇ ਨੇ ਉਹ ਲੜ ਭਿੜ ਜਾਣ, ਜੁੰਡਮ ਜੁੰਡੀ ਹੋ ਜਾਣ। ਖਾੜਕੂ ਲਹਿਰ ਤੋਂ ਬਾਅਦ ਇੱਕ ਪੂਰੇ ਦਾ ਪੂਰਾ ਇਹੋ ਜਿਹਾ ਵਕਤ ਅਸੀਂ ਦੇਖਿਆ। ਦਸਮ ਗ੍ਰੰਥ ਕੇਸ ਕਕਾਰ ਨੇ ਕੇਸ ਕੀ ਕਕਾਰ ਹੈ। ਮਾਸ ਖਾਣਾ ਜਾਇਜ਼ ਆ ਜਾਂ ਨਜਾਇਜ਼, ਰਾਗਮਾਲਾ ਬਾਣੀ ਹੈ ਕਿ ਨਹੀਂ, ਮੂਲ ਮੰਤਰ ਕਿੱਥੋਂ ਤੱਕ ਹੈ। ਇਦਾਂ ਦੇ ਹਜ਼ਾਰਾਂ ਹੀ ਬੜੇ ਅਜੀਬੋ ਗਰੀਬ ਸਵਾਲ ਜਿਹੜੇ ਨੇ ਉਹ ਲਿਆ ਕੇ ਕੌਮ ਦੇ ਜੁੰਡੇ ਪਟਾਉਣ ਦਾ ਇੱਕ ਪੂਰੇ ਦਾ ਪੂਰਾ ਇੱਥੇ ਕੰਮ ਚੱਲਿਆ। ਕਈਆਂ ਨੇ ਇਸ ਨਾਂ ਦੇ ਉੱਤੇ ਅਖਬਾਰ ਖੜੇ ਕਰ ਲਏ, ਕਈਆਂ ਨੇ ਟੀਵੀ ਚੈਨਲ ਚਲਾ ਲਏ, ਕਈਆਂ ਨੇ ਕੁਝ ਹੋਰ ਕਰ ਲਿਆ ਤੇ ਸਾਡੀ ਭੋਲੀ ਕੌਮ ਮੇਰੇ ਵਰਗਿਆਂ ਨੂੰ ਗਾਲਾਂ ਕੱਢਿਆ ਕਰੇ ਕਿ ਉਹ ਤਾਂ ਪੰਥ ਦੀ ਗੱਲ ਕਰਦੇ। ਸਾਡੀ ਕੌਮ ਨੇ 1994 ਤੋਂ ਬਾਅਦ ਜਿਹੜੇ ਮਸਲਿਆਂ ਤੇ ਲੜਨਾ ਸੀ ਉਹਨਾਂ ਤੇ ਲੜਨ ਦੀ ਥਾਂ ਅਸੀਂ ਆਪਸ ਵਿੱਚ ਹੀ ਸਿੰਘ ਫਸਾਏ। ਤੇ ਇਹ ਗੱਲ ਮੈਂ ਮੰਨਦਾ ਹਾਂ ਕਿ ਕਦੇ ਵੀ ਕਿਸੇ ਥਾਂ ਤੇ 100% ਸਹਿਮਤੀ ਨਹੀਂ ਹੁੰਦੀ। ਇਹ ਫਾਨਾ ਜਿਹੜਾ 100% ਸਹਿਮਤੀ ਵਾਲਾ ਫਾਨਾ, ਇਹ ਬੜਾ ਖਤਰਨਾਕ ਹੁੰਦਾ। ਕਈ ਬੰਦੇ ਇੱਥੇ ਸਾਨੂੰ ਮੱਤਾਂ ਦਿੰਦੇ ਆ ਕਿ ਜੀ ਖਾਲਿਸਤਾਨ ਨੂੰ ਕੀ ਅੱਗ ਲਾਉਣੀ ਆ, ਕੀ ਅਚਾਰ ਪਾਉਣਾ, ਕੌਮ ਦੇ ਵਿੱਚ ਤਾਂ ਆਹ ਹੋਇਆ ਹੋਇਆ, ਕੌਮ 'ਚ ਉਹ ਹੋਇਆ ਹੋਇਆ। ਤੇ ਅਸੀਂ ਉਦੋਂ ਇਹੀ ਕਹੀਦਾ ਹੈ ਕਿ ਸਾਰੀ ਕੌਮ ਨੇ ਇੱਕ ਜਿਹੜੀ 100% ਸਹਿਮਤੀ ਆ ਸਾਰੇ ਮਸਲਿਆਂ ਤੇ ਉਹ ਨਹੀਂ ਹੋਣੀ। ਇੱਕ ਕਮਲ ਚੌਧਰੀ ਨਾਂ ਦਾ, ਕਮਲ ਚੌਧਰੀ ਜਾਂ ਕਪਲ ਚੌਧਰੀ ਇਦਾਂ ਦਾ ਕੁਝ ਬੀਜੇਪੀ ਦਾ ਇੱਕ ਲੀਡਰ ਸੀਗਾ, ਮਰ ਗਿਆ ਹੁਣ ਉਹ। ਤੇ ਉਹ ਬੀਜੇਪੀ ਦਾ ਆਗੂ ਸੀਗਾ। ਉਹਦੀ ਇੰਟਰਵਿਊ ਛਪੀ ਜਦੋਂ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਰਿਪੀਟ ਹੋਈ ਸੀ 2007 ਤੋਂ 12 ਤੱਕ। ਜਦੋਂ ਸਰਕਾਰ ਬਣੀ ਫਿਰ 12 ਤੋਂ 17 ਤੱਕ ਬਣੀ। ਜਿਹੜੀ 12 ਵਾਲੀ ਸਰਕਾਰ ਜਦੋਂ ਦੁਬਾਰਾ ਵੋਟਾਂ ਪਾ ਕੇ ਲੋਕਾਂ ਨੇ ਬਾਦਲ ਕਿਆਂ ਨੂੰ, ਭਾਜਪਾ ਨੂੰ ਸੱਤਾ ਤੇ ਲਿਆਂਦਾ, ਉਹਨਾਂ ਦਿਨਾਂ 'ਚ ਅਜੀਤ ਅਖਬਾਰ ਤੇ ਉਸ ਬੀਜੇਪੀ ਦੇ ਲੀਡਰ ਦੀ ਇੰਟਰਵਿਊ ਸੁਣੀ, ਪੜ੍ਹੀ ਸੀਗੀ, ਰੱਖੀ ਹੋਈ ਆ ਮੈਂ ਹੁਣ ਤੱਕ ਉਹ ਕੱਢ ਕੇ। ਉਹਨੂੰ ਪੁੱਛਿਆ ਗਿਆ ਵੀ ਤੁਸੀਂ ਕਿਵੇਂ ਇਕਤਾ ਹੋ ਗਈ, ਕਿਵੇਂ ਇਕੱਠੇ ਚੱਲੋ ਇਕੱਲੇ। ਉਹ ਕਹਿੰਦਾ ਜੀ ਦੇਖੋ, ਪੰਜਾਬ 'ਚ ਇੱਕ ਸਿੱਖ ਨੇ, ਇੱਕ ਗੈਰ ਸਿੱਖ ਜਾਂ ਹਿੰਦੂ ਭਾਈਚਾਰਾ। ਅਸੀਂ ਹਿੰਦੂ ਭਾਈਚਾਰੇ ਨੂੰ ਲਾਮਬੰਦ ਕੀਤਾ ਤੇ ਉਹਨਾਂ ਦੀਆਂ ਵੋਟਾਂ ਤੇ ਉਹਨਾਂ ਨੇ ਸਿੱਖਾਂ ਦੀਆਂ ਤੇ ਹੋਰ ਵੋਟਾਂ ਤੇ ਇਉਂ ਅਸੀਂ ਦੋਨਾਂ ਧਿਰਾਂ ਦੇ ਲੋਕਾਂ ਨੂੰ ਸੰਤੁਸ਼ਟ ਕਰਨ ਦੇ ਉੱਤੇ ਜ਼ੋਰ ਲਾਇਆ ਤੇ ਸਾਡੀ ਸਰਕਾਰ ਰਿਪੀਟ ਹੋ ਗਈ। ਉੱਥੇ ਇੱਕ ਸਵਾਲ ਉਹਨੂੰ ਪੁੱਛਿਆ ਗਿਆ ਤੇ ਉਹਦੇ ਜਵਾਬ 'ਚ ਜੋ ਉਹਨੇ ਐਕਸਪਲੇਨ ਕੀਤਾ ਉਹ ਸਾਡੇ ਕੰਮ ਦਾ। ਉਹ ਕਹਿੰਦਾ ਕਿ ਜੇ 100 ਮਸਲੇ ਲਿਖੇ ਹੋਣ, ਇੱਕ ਅਕਾਲੀ ਦਲ ਦਾ ਤੇ ਭਾਜਪਾ ਦਾ ਲੀਡਰ ਬੈਠਾ ਹੋਵੇ ਤੇ ਉਹਨਾਂ ਨੂੰ 100 ਮਸਲਿਆਂ ਤੇ ਗੱਲ ਕਰਨੀ ਪੈ ਜੇ, ਜੇ ਉਹ ਬਲਾਕ ਲੈਵਲ ਦੇ ਆ ਦੋਨੇ ਆਗੂ ਤਾਂ ਉਹਨਾਂ ਦੇ ਮਸਲੇ ਬਲਾਕ ਲੈਵਲ ਦੇ ਹੋਣਗੇ, ਜੇ ਉਹ ਜ਼ਿਲ੍ਹੇ ਲੈਵਲ ਦੇ ਆਗੂ ਨੇ ਤਾਂ ਜ਼ਿਲ੍ਹੇ ਲੈਵਲ ਦੇ ਹੋਣਗੇ,
ਜੇ ਉਹ ਪੰਜਾਬ ਲੈਵਲ ਦੇ ਆ ਤਾਂ ਪੰਜਾਬ ਲੈਵਲ ਦੇ ਮਸਲੇ ਲੈ ਕੇ ਬਹਿ ਜਾਣਗੇ। ਉਹਨਾਂ ਵਿੱਚੋਂ 50% ਮਸਲਿਆਂ ਤੇ ਦੋਨਾਂ ਦੀ ਸਹਿਮਤੀ ਸੁਭਾਵਕ ਆ, ਕਿਉਂਕਿ ਇਹ ਸੜਕ ਬਣਨੀ ਚਾਹੀਦੀ ਹੈ, ਇੱਥੇ ਪੁਲ ਬਣਨਾ ਚਾਹੀਦਾ, ਇੱਥੇ ਆਹ ਕਰਨਾ ਚਾਹੀਦਾ। ਜਿਹੜੇ ਵਿਕਾਸ ਦੇ ਮਸਲੇ ਇਹਨਾਂ ਤੇ ਤਾਂ ਦੋਨਾਂ ਦੀ ਸਹਿਮਤੀ ਸੁਭਾਵਕ ਹੀ ਆ, ਹੋਏਗੀ ਹੋਈ। ਉਹ ਤਾਂ ਅਕਾਲੀ ਦਲ ਦਾ ਲੀਡਰ ਵੀ ਉਸ ਹਲਕੇ ਦਾ ਉਹੀ ਕਹੂ, ਭਾਜਪਾ ਦਾ ਵੀ ਉਹੀ ਕਹੂ। ਇਹ ਤੋਂ ਬਿਨਾਂ 20% ਮਸਲੇ ਇਹੋ ਜਿਹੇ ਜਿਨ੍ਹਾਂ ਉੱਤੇ ਅਕਾਲੀ ਦਲ ਦਾ ਲੀਡਰ ਹੋ ਸਕਦਾ ਭਾਜਪਾ ਦੇ ਲੀਡਰ ਨੂੰ ਚਰਚਾ ਕਰਕੇ ਮਨਾ ਲਵੇ ਕਿ ਇਸ ਗੱਲ ਦਾ ਆਪਾਂ ਨੂੰ ਇਸ ਹਲਕੇ ਦੇ ਵਿੱਚ ਆਹ ਕੀਤਿਆਂ ਫਾਇਦਾ, ਸਾਡੀ ਗੱਲ ਦੇ ਹਿਸਾਬ ਨਾਲ ਆਪਾਂ ਨੂੰ ਫਾਇਦਾ ਹੋਊ, ਗੱਠਜੋੜ ਨੂੰ ਆਪਾਂ ਐ ਕਰ ਲਈਏ। ਤੇ 20% ਮਸਲੇ ਉਹ ਹੋ ਸਕਦੇ ਆ ਜਿਨ੍ਹਾਂ ਤੇ ਭਾਜਪਾ ਦਾ ਲੀਡਰ ਮਨਾ ਲਵੇ ਕਿ ਤੁਹਾਡੇ ਵਾਲੀ ਗੱਲ ਨਹੀਂ ਚੱਲਣੀ, ਇਸ ਹਲਕੇ ਦੇ ਵਿੱਚ ਆਪਾਂ ਨੂੰ ਇਉਂ ਕਰਨਾ ਚਾਹੀਦਾ। ਤੇ ਇਸ ਤਰੀਕੇ ਨਾਲ ਕਹਿੰਦਾ ਸਾਡਾ ਕੰਮ ਚੱਲ ਰਿਹਾ। ਜੇਕਰ ਕੋਈ ਪੰਥਕ ਤੌਰ ਦੇ ਉੱਤੇ ਸਿੱਖ ਜਜ਼ਬਾਤਾਂ ਨੂੰ ਸੱਟ ਮਾਰ ਦੀ ਘਟਨਾ ਵਾਪਰਦੀ ਹੈ ਤਾਂ ਕਹਿੰਦਾ ਅਸੀਂ ਉਦੋਂ ਚੁੱਪ ਕਰ ਜਾਂਦੇ ਆ ਗੱਠਜੋੜ ਵਾਲੇ। ਉਦੋਂ ਅਕਾਲੀ ਦਲ ਦੀ ਜ਼ਿੰਮੇਵਾਰੀ ਆ ਤੇ ਉਹ ਫੈਡਰੇਸ਼ਨਾਂ ਵਾਲਿਆਂ ਨੂੰ, ਟਕਸਾਲ ਵਾਲਿਆਂ ਨੂੰ, ਅਖੰਡ ਕੀਰਤਨੀ ਜਥੇ ਵਾਲਿਆਂ ਨੂੰ, ਜਿਨ੍ਹਾਂ ਨੂੰ ਉਹ ਆਪਦੇ ਨਾਲ ਜੋੜ ਕੇ ਰੱਖਦੇ ਆ, ਉਹਨਾਂ ਰਾਹੀਂ ਮਸਲਾ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕਰਦੇ ਆ, ਜਿਹਦੇ ਨਾਲ ਸਿੱਖ ਕਹਿੰਦੇ ਆ ਕਿ ਗੱਲ ਹੋ ਤਾਂ ਰਹੀ ਆ, ਦੇਖੋ ਕਿੰਨੀ ਸੋਹਣੀ ਬਾਬੇ ਧੁੰਮੇ ਨੇ ਕੀਤੀ ਆ ਗੱਲ, ਜਾਂ ਇਹਨੇ ਕੀਤੀ ਆ, ਉਹ ਉਹਨਾਂ ਦਾ ਕੰਮ। ਇਵੇਂ ਹੀ ਕਹਿੰਦਾ ਜਦੋਂ ਹਿੰਦੂ ਜਜ਼ਬਾਤਾਂ ਨਾਲ ਸੰਬੰਧਿਤ ਕੋਈ ਘਟਨਾ ਵਾਪਰਦੀ ਆ ਉਦੋਂ ਫਿਰ ਜਿਹੜੀਆਂ ਸਾਡੀਆਂ ਹਿੰਦੂ ਜਥੇਬੰਦੀਆਂ ਨੇ ਅਸੀਂ ਉਹਨਾਂ ਨੂੰ ਮੂਹਰੇ ਕਰ ਦਿੰਦੇ ਆ। ਉਹ ਬੜੀ ਡਿਟੇਲ ਦੇ ਵਿੱਚ ਮੈਂ ਇੰਟਰਵਿਊ ਰੱਖੀ ਹੋਈ ਆ, ਉਹਦੇ ਵਿੱਚ ਇਹ ਗੱਲਾਂ ਕਰਦੇ ਕਰਾਉਂਦਿਆਂ ਉਹ ਪੱਤਰਕਾਰ ਕਹਿੰਦਾ ਜੀ ਤੁਸੀਂ 50% ਤਾਂ ਕਿਹਾ ਕਿ ਦੋਨੇ ਸਹਿਮਤ ਹੁੰਦੇ ਆ ਪਹਿਲਾਂ ਹੀ ਬੈਠਣ ਤੋਂ, 20% ਮੰਨ ਲਿਆ ਵੀ ਹਿੰਦੂ ਜਿਹੜਾ ਬੀਜੇਪੀ ਵਾਲਾ ਉਹ ਸਹਿਮਤ ਕਰਾ ਲੂ ਤੇ 20% ਅਕਾਲੀ ਦਲ ਦਾ ਸਹਿਮਤ ਕਰਵਾ ਲੂ। ਇਹ ਤਾਂ ਸਾਰੇ 90 ਵਿਸ਼ੇ ਬਣੇ, 90%। 10% ਤੇ ਤੁਸੀਂ ਛੱਡ ਹੀ ਦਿੱਤੀ, ਗੱਲ ਅੱਗੇ ਤੋਰ ਲਈ। ਉਹ ਬੀਜੇਪੀ ਦਾ ਲੀਡਰ ਕਹਿੰਦਾ ਉਹ 10% ਮਸਲੇ ਉਹ ਨੇ ਜਿਨ੍ਹਾਂ ਉੱਤੇ ਦੋਨਾਂ ਧਿਰਾਂ ਦੀ ਕਦੇ ਵੀ ਏਕਤਾ ਨਹੀਂ। ਉਹਨਾਂ ਮਸਲਿਆਂ ਦੇ ਉੱਤੇ ਅਸੀਂ ਮੰਨਿਆ ਹੋਇਆ ਕਿ ਚੁੱਪ ਰਹਿਣਾ ਜਾਂ ਬੋਲਣਾ। ਇਹ ਆਪਦੇ ਹਿਸਾਬ ਨਾਲ ਦੇਖੋ, ਪਰ ਆਪਣੇ ਗੱਠਜੋੜ ਨੂੰ, ਆਪਣੀ ਸਰਕਾਰ ਨੂੰ ਫਰਕ ਨਹੀਂ ਪੈਣਾ ਚਾਹੀਦਾ। ਮਸਲਨ ਕਹਿੰਦਾ ਅਸੀਂ ਕਦੇ ਵੀ ਸੰਤ ਭਿੰਡਰਾਂ ਵਾਲਿਆਂ ਬਾਰੇ ਜਾਂ ਖਾੜਕੂ ਸੰਘਰਸ਼ ਬਾਰੇ, ਪੰਜਾਬ ਦੇ ਬਹੁਤ ਸਾਰੇ ਸੰਵੇਦਨਸ਼ੀਲ ਸਿੱਖ ਮਸਲਿਆਂ ਬਾਰੇ ਬੀਜੇਪੀ ਦੇ ਆਗੂ ਉਸ ਤਰੀਕੇ ਨਾਲ ਨਹੀਂ ਬੋਲ ਸਕਦੇ ਜਿਵੇਂ ਬਾਦਲ ਧੜੇ ਵਾਲੇ ਬੋਲ ਸਕਦੇ ਐ। ਉਹਨਾਂ ਨੇ 6 ਜੂਨ ਨੂੰ ਦਰਬਾਰ ਸਾਹਿਬ ਜਾਣਾ ਹੀ ਜਾਣਾ। ਉਹਨਾਂ ਨੇ ਦਰਬਾਰ ਸਾਹਿਬ ਦੇ ਸਾਕੇ ਦੇ ਸਬੰਧ ਵਿੱਚ ਉੱਥੇ ਉਹ ਗੱਲਾਂ ਕਰਨੀਆਂ ਹੀ ਕਰਨੀਆਂ ਨੇ। ਐਵੇਂ ਹੀ ਕਹਿੰਦਾ ਹਿੰਦੂਆਂ ਦੇ ਕੁਝ ਮਸਲੇ ਇਹੋ ਜਿਹੇ ਨੇ ਜਿੱਥੇ ਅਕਾਲੀ ਦਲ ਚੁੱਪ ਰਹਿੰਦਾ। ਹੁਣ ਇਹ ਜਿਹੜੇ ਮਸਲੇ 10% ਨੇ, ਇੱਥੇ ਅਸੀਂ ਫਰੀडम ਦਿੱਤੀ ਹੋਈ ਆ ਕਿ ਇੱਥੇ ਆਪੋ ਆਪਦੇ ਹਿਸਾਬ ਨਾਲ ਦੇਖ ਲਿਆ ਕਰੋ, ਪਰ ਆਪਣਾ ਕੰਮ ਨਹੀਂ ਖਰਾਬ ਹੋਣਾ ਚਾਹੀਦਾ, ਆਪਣੀ ਏਕਤਾ ਗੱਠਜੋੜ ਨੂੰ ਫਰਕ ਨਹੀਂ ਪੈਣਾ ਚਾਹੀਦਾ। ਇਹ ਸਾਰੀ ਕਥਾ ਮੇਰਾ ਸੁਣਾਉਣ ਦਾ ਮਤਲਬ ਇਹ ਹੈ ਕਿ ਜੇਕਰ ਆਪਾਂ 5 ਜਾਣਿਆਂ ਨੇ ਗੱਡੀ 'ਚ ਲੰਮਾ ਸਫ਼ਰ ਕਰਨਾ ਹੋਵੇ, ਯਕੀਨਨ ਤੌਰ ਤੇ ਪੰਜਾਂ ਦੇ ਕੋਲੇ 10-20 ਇਹੋ ਜਿਹੇ ਹਰੇਕ ਦੇ ਕੋਲੇ ਮਸਲੇ ਹੋਣੇ ਆ ਜਿਹੜੇ ਉਹਦੇ ਬਾਕੀਆਂ ਨਾਲ ਨਹੀਂ ਸਹਿਮਤੀ ਹੋਣੀ। ਪਰ ਉਹ ਜਦੋਂ ਸਾਰੇ ਦੇ ਸਾਰੇ ਇਹ ਸੋਚ ਲੈਣਗੇ ਕਿ ਇਹਨਾਂ ਮਸਲਿਆਂ ਨੂੰ ਨਾ ਛੇੜੀਏ, 100% ਸਹਿਮਤੀ ਵਾਲਾ ਫਾਨਾ ਨਾ ਵਸਾਈਏ ਵੀ ਪਹਿਲਾਂ ਜੀ ਸਾਰੇ ਜਾਣੇ ਮੇਰੀ ਬੋਲੀ ਬੋਲੋ, ਤੇ ਆਪਣੇ ਸਫ਼ਰ ਸੋਹਣਾ ਨਿਕਲ। ਮੇਰੇ ਸਰਕਲ ਦੇ ਵਿੱਚ ਕੁਝ ਸੱਜਣ ਮਿੱਤਰ ਨੇ। ਭਾਈ ਅਮਰਦੀਪ ਸਿੰਘ ਅਮਰ ਅਮਰੀਕਾ 'ਚ ਹੈ। ਜਦੋਂ 1995 ਤੋਂ 2003-4 ਤੱਕ ਉਹ ਇੱਥੇ ਸੀ, ਅਸੀਂ ਇਕੱਠੇ ਇੱਕ ਗਰੁੱਪ 'ਚ ਵਿਚਰਦੇ ਸੀ। ਉਦੋਂ ਅਸੀਂ ਜਿਹੜੀ ਵੀ ਕੋਈ ਕੌਮੀ ਸਰਗਰਮੀ, ਪੰਥਕ ਸਰਗਰਮੀ ਹੋਣੀ, ਅਸੀਂ ਗੱਡੀਆਂ ਲੈ ਕੇ ਤੁਰੇ ਰਹਿਣਾ। ਤੇ ਸਿੱਖ ਸੰਘਰਸ਼ ਨਾਲ ਸੰਬੰਧਿਤ ਕੁਝ ਸੱਜਣ ਮਿੱਤਰ ਅਸੀਂ ਸਾਰੇ ਜਿਹੜਾ ਉਹ ਤੋਰਾ ਫੇਰਾ ਕਰਦੇ ਸੀ। ਅਸੀਂ ਬੜੇ ਖੁਸ਼ ਰਹਿੰਦੇ ਸੀ ਕਿਉਂਕਿ ਸਾਰਿਆਂ ਨੂੰ ਪਤਾ ਸੀ ਕਿ ਕਿਹੜੀਆਂ ਗੱਲਾਂ ਨਹੀਂ ਛੇੜਨੀਆਂ। ਅਸੀਂ ਕਦੇ ਵੀ ਉਹ ਗੱਲਾਂ ਨਹੀਂ ਸੀ ਛੇੜਦੇ ਜਦੋਂ ਇਕੱਠੇ ਰਹਿੰਦੇ ਸੀ, ਜਿਨ੍ਹਾਂ ਕਰਕੇ ਕਲੇਸ਼ ਪੈਂਦਾ ਸੀ।
ਸਾਡੇ 'ਚ ਬਹੁਤ ਸਾਰੇ ਇਹੋ ਜਿਹੇ ਸੀ ਜਿਹੜੇ ਅਖੰਡ ਕੀਰਤਨੀ ਜਥੇ ਦੀ ਮਰਿਆਦਾ ਨੂੰ ਸੰਪੂਰਨ ਤੌਰ ਤੇ, ਵਿਵੇਕੀ ਸਿੰਘ ਜਿਨ੍ਹਾਂ ਨੂੰ ਕਿਹਾ ਜਾਂਦਾ, ਕਦੇ ਕਿਸੇ ਨੇ ਮਜ਼ਾਕ ਵੀ ਨਹੀਂ ਸੀ ਕੀਤਾ ਕਿ ਯਾਰ ਤੁਸੀਂ ਆਹ ਕਾਹਤੋਂ ਕਰਦੇ ਹੋ ਤੇ ਉਹ ਕਾਹਤੋਂ ਕਰਦੇ। ਦੂਜੇ ਪਾਸੇ ਅਖੰਡ ਕੀਰਤਨੀ ਜਥੇ ਨਾਲ ਬਹੁਤ ਸਾਰੇ ਨੁਕਤਿਆਂ ਦੇ ਉੱਤੇ ਦਮਦਮੀ ਟਕਸਾਲ ਦੇ ਸਿੰਘਾਂ ਦਾ ਜਾਂ ਦਮਦਮੀ ਟਕਸਾਲ ਦੀ ਮਰਿਆਦਾ ਦਾ ਫਰਕ ਹੈ। ਕਦੇ ਉਹਨਾਂ ਸਿੰਘਾਂ ਦਾ ਜਿਨ੍ਹਾਂ ਦਾ ਦਮਦਮੀ ਟਕਸਾਲ ਤੋਂ ਸਿੱਖਿਆ ਲਈ ਸੀ, ਉਹਨਾਂ ਦਾ ਬਾਕੀਆਂ ਨੇ ਕਦੇ ਮਜ਼ਾਕ ਨਹੀਂ ਸੀ ਬਣਾਇਆ ਜਾਂ ਉਹਨਾਂ ਨੂੰ ਕਦੇ ਚੁਭਵੀਂ ਗੱਲ ਨਹੀਂ ਸੀ ਕੀਤੀ। ਤੇ ਬਹੁਤ ਸਾਰੇ ਸਾਡੇ ਚੋਂ ਉਹ ਸੀ ਜਿਹੜੇ ਆਮ ਬਗੈਰ ਕਿਸੇ ਅਖੰਡ ਕੀਰਤਨੀ ਜਥਾ ਜਾਂ ਟਕਸਾਲ ਤੋਂ ਮਰਿਆਦਾ ਤੋਂ ਦੂਰ ਸੀ ਤੇ ਆਮ ਮਰਿਆਦਾ, ਆਮ ਜਿਵੇਂ ਚੱਲਦੇ ਸਿੱਖ, ਤੇ ਸਾਰੇ ਜਾਣੇ ਰਲ ਮਿਲ ਕੇ ਬੜਾ ਵਧੀਆ ਰਹਿਣਾ ਤੇ ਜਦੋਂ ਵੀ ਕਿਤੇ ਜਾਣਾ ਆਉਣਾ ਤੇ ਬਿਨਾਂ ਕਿਹਾ ਹੀ ਇਸ ਤਰੀਕੇ ਨਾਲ ਸੇਵਾ ਕੌਮ ਦੀ ਕਰਦੇ ਕਰਾਉਂਦੇ ਰਹੇ। ਔਰ ਖਾੜਕੂ ਲਹਿਰ ਦੇ ਦਿਨਾਂ 'ਚ ਵੀ ਇਹ ਚੀਜ਼ ਅਸੀਂ ਦੇਖੀ ਕਿ ਉਦੋਂ ਵੀ ਇੱਕੋ ਠਾਹਰ ਦੇ ਉੱਤੇ ਅੱਡੋ ਅੱਡ ਪਿਛੋਕੜਾਂ ਵਾਲੇ ਦੋ ਸਿੰਘ ਜੇ ਮਿਲ ਪਏ ਤਾਂ ਕਦੇ ਨਹੀਂ ਸੀ ਉਹਨਾਂ 'ਚ ਤਕਰਾਰ ਹੁੰਦੀ ਕਿ ਤੂੰ ਪਾਠ ਵੱਧ ਕਰਦਾ, ਤੂੰ ਬਾਣੀ ਐ ਪੜ੍ਹਦਾ, ਤੂੰ ਇੰਜ ਕਾਹਤੋਂ ਕਰਦਾ। ਪਰ ਸਟੇਟ ਨੇ ਜਦੋਂ ਦੇਖ ਲਿਆ ਕਿ ਇਹ ਇਕੱਠੇ ਹੋ ਸਕਦੇ ਆ ਤੇ ਸਿਆਪਾ ਪੈਂਦਾ, ਫਿਰ ਉਹਨਾਂ ਨੇ ਉਹ ਮੁੱਦੇ ਲੱਭੇ, ਉਹਨਾਂ ਮੁੱਦਿਆਂ ਤੇ ਸਾਨੂੰ ਲੜਾਇਆ ਤੇ ਸਾਡੀ ਕੌਮ ਦੇ ਵਿੱਚ ਏਕਤਾ ਨੂੰ ਤੋੜਿਆ। ਸਾਡੀ ਕੌਮ ਦੇ ਵਿੱਚ ਏਕਤਾ ਨੂੰ ਸੱਟ ਮਾਰਨ ਦੇ ਨਾਲ ਨਾਲ ਇੱਕ ਚੀਜ਼ ਹੋਰ ਕੀਤੀ ਗਈ ਕਿ ਦਿਖਾਇਆ ਗਿਆ ਕਿ ਕੌਮ ਲੜ ਰਹੀ ਹੈ। ਜਿਵੇਂ ਜਿੱਦਣ ਲੰਗਰ ਵਾਲੇ ਹੁਕਮਨਾਮੇ ਦੇ ਸਬੰਧ ਵਿੱਚ ਕੈਨੇਡਾ ਦੇ ਇੱਕ ਗੁਰਦੁਆਰੇ ਦੇ ਵਿੱਚ ਲੜਾਈ ਹੋਈ ਤਾਂ ਇੱਕ ਕਾਮਰੇਡੀ ਖਿਆਲਾਂ ਵਾਲੇ ਸੱਜਣ ਨੇ ਟਿੱਚਰ ਕੀਤੀ ਮੈਨੂੰ, ਕਹਿੰਦਾ ਸਾਰੀ ਦੁਨੀਆ ਤਾਂ ਲੜ ਰਹੀ ਆ ਖਾਣ ਪਿੱਛੇ, ਤੁਸੀਂ ਕਹਿੰਦਾ ਸਿੱਖੋ ਕਮਲਿਓ ਲੜ ਰਹੇ ਹੋ, ਖਵਾਉਣਾ ਕਿਵੇਂ ਆ? ਕੱਪੜਾ ਤੇ ਬਹਿ ਕੇ ਖਵਾਉਣਾ ਕਿ ਕੁਰਸੀਆਂ ਤੇ ਬਹਿ ਕੇ ਖਵਾਉਣਾ? ਚਲੋ ਮੈਂ ਉਹਨੂੰ ਉਹ ਜਿਹਾ ਜਵਾਬ ਦੇ ਛੱਡਿਆ ਕਿ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਆ ਤੇ ਅਸੀਂ ਖਵਾਉਣ ਜੋਗੇ ਕੀਤੇ ਆ, ਅਸੀਂ ਭਿਖਾਰੀ ਨਹੀਂ ਹੈਗੇ, ਅਸੀਂ ਦਾਤੇ ਆ। ਪਰ ਮੈਂ ਇਹ ਗੱਲ ਇਸ ਕਰਕੇ ਛੇੜੀ ਹੈ ਕਿ ਸਾਡੀ ਕੌਮ ਨੂੰ ਲੜਾ ਲੜਾ ਕੇ ਮਰਵਾਉਣ ਦੇ ਨਾਲ ਨਾਲ ਇਹਦਾ ਪ੍ਰਾਪੇਗੰਡਾ ਵੀ ਕੀਤਾ ਗਿਆ ਕਿ ਬਹੁਤ ਲੜਦੇ ਆ। ਇਹ ਗੱਲ ਇਸ ਕਰਕੇ ਮੈਂ ਕਰ ਰਿਹਾ ਕਿ ਟਕਰਾਅ, ਲੜਾਈਆਂ ਝਗੜੇ ਹਿੰਦੂਆਂ 'ਚ ਵੀ ਬਥੇਰੇ ਨੇ, ਪਰ ਉਹਨਾਂ ਦੀ ਪੂਰੀ ਕੌਮ ਦਾ ਜ਼ੋਰ ਲੱਗਿਆ ਹੁੰਦਾ, ਮੀਡੀਆ ਦਾ ਜ਼ੋਰ ਲੱਗਿਆ ਹੁੰਦਾ ਵੀ ਉਹਨਾਂ 'ਚ ਤਾਂ ਕੋਈ ਲੜਾਈ ਹੋਈ ਨਹੀਂ, ਉਹਨਾਂ 'ਚ ਤਾਂ ਬੜੀ ਏਕਤਾ। ਉਹ ਜਦੋਂ ਲੱਗਣ ਲਾਇਆ ਜਾਂਦਾ ਵੀ ਲੜਾਈ ਹੈਗੀ ਜਾਂ ਲੜਾਈ ਹੈ ਨਹੀਂ, ਉਹਦਾ ਫਰਕ ਪੈਂਦਾ। ਜਿਵੇਂ ਜਦੋਂ ਮੋਦੀ ਪਹਿਲੀ ਵਾਰ ਇਲੈਕਸ਼ਨ ਲੜ ਕੇ MP ਬਣਿਆ ਜਾਂ PM ਬਣਿਆ, ਉਸ ਤੋਂ ਅਗਲੀ ਵਾਰ ਦੇ ਇਲੈਕਸ਼ਨ ਦੇ ਉੱਤੇ ਤੁਸੀਂ ਧਿਆਨ ਮਾਰੋ, ਹਰ ਇੱਕ ਹਿੰਦੂ ਨੂੰ ਇਹ ਜਚਾ ਦਿੱਤਾ ਗਿਆ ਕਿ ਬਹੁਤ ਹੀ ਮਾੜੇ ਜਿਹੜੇ ਲੋਕ ਨੇ, ਜਿਹੜੇ ਤੇਰੇ ਮੁਲਕ ਦੇ, ਤੇਰੇ ਧਰਮ ਦੇ ਦੁਸ਼ਮਣ ਨੇ, ਉਹ ਚਾਹੁੰਦੇ ਆ ਕਿ ਮੋਦੀ ਨਹੀਂ ਜਿੱਤਣਾ ਚਾਹੀਦਾ। ਉਸ ਦੌਰ ਵਿੱਚ ਰਾਖਸ਼ੇ ਚਲਾਉਣ ਵਾਲੇ ਤੋਂ ਲੈ ਕੇ 25 30 50 ਲੱਖ ਦੀ ਗੱਡੀ ਵਾਲਾ ਵੀ ਕਹਿੰਦਾ ਸੀ ਆਏਗਾ ਤਾਂ ਮੋਦੀ ਹੀ। ਇਹ ਗੱਲ ਉਹਨਾਂ ਨੇ ਇਉਂ ਬਣਾ ਦਿੱਤੀ ਕਿ ਜਿਹੜੇ ਲੋਕ ਇਸ ਗੱਲ ਨਾਲ ਅਸਹਿਮਤ ਸੀ, ਉਹ ਹਿੰਦੂਆਂ ਦੇ ਬਾਰੇ ਵੀ ਦੁਨੀਆ ਨੂੰ ਇਉਂ ਲੱਗਣ ਲੱਗ ਗਿਆ ਜਾਂ ਉਹਨਾਂ ਨੂੰ ਲੱਗਣ ਲੱਗ ਗਿਆ ਕਿ ਸਾਨੂੰ ਵੀ ਇਹੀ ਬੋਲੀ ਬੋਲਣੀ ਚਾਹੀਦੀ, ਵਹਿਣ 'ਚ ਵਹਿਣਾ ਚਾਹੀਦਾ। ਨਤੀਜਾ ਕੀ ਨਿਕਲਿਆ ਹੈ ਕਿ ਅੱਜ ਜਦੋਂ ਆਪਾਂ ਦੇਖਦੇ ਹਾਂ ਤਾਂ ਸਾਨੂੰ ਸਾਫ਼ ਦਿਖਦਾ ਕਿ ਕਮਾਲ ਆ ਜੀ, ਹਰ ਇੱਕ ਹਿੰਦੂ ਮੋਦੀ ਦੀ ਹਮਾਇਤ ਵਿੱਚ ਡਟਿਆ ਹੋਇਆ ਸੀ। ਹੁਣ ਤਾਂ ਅਗਲੇ ਕਹਿੰਦੇ ਆ ਸਾਡੀ ਫਿਲਮ ਆਈ ਆ ਧੁਰੰਦਰ ਬਈ ਜੀ, ਅਮਰੀਕਾ ਤੇ ਪਾਕਿਸਤਾਨ ਤੇ ਦੁਨੀਆ ਭਰ ਦੇ ਮੁਲਕ ਜਿਹੜੇ ਨੇ ਉਹ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਬਣਨ ਦੇ ਉਲਟ ਸੀ, ਪਰ ਦੇਖੋ ਕਮਾਲ ਹੋ ਗਈ, ਉਹ ਫਿਰ ਵੀ ਜਿੱਤ ਗਏ। ਇਹ ਗੱਲ ਧੁਰੰਦਰ ਫਿਲਮ ਦੇ ਰਾਹੀਂ ਪ੍ਰਚਾਰਨ ਦਾ ਸਾਫ਼ ਨਿਸ਼ਾਨਾ ਕਿ ਜਿਹੜੀ ਅੱਗੇ ਇਲੈਕਸ਼ਨ ਆਉਣੀ ਹੈ, ਉਦੋਂ ਤੱਕ ਲਈ ਫਿਰ ਲੋਕਾਂ ਦੇ ਮਨ ਵਿੱਚ ਇਹ ਖਿਆਲ ਭਰਿਆ ਜਾਵੇ ਕਿ ਜਿਹੜਾ ਤੁਹਾਡਾ ਇਹ ਪ੍ਰਧਾਨ ਮੰਤਰੀ ਆ ਨਾ ਮੋਦੀ, ਇਹਦੇ ਖਿਲਾਫ ਤਾਂ ਸਾਰਾ ਪਾਕਿਸਤਾਨ ਆ, ISI ਆ, CIA ਆ, ਅਮਰੀਕਾ ਆ, ਦੇਖਿਓ ਕਿਤੇ ਇਹਨੂੰ ਨਾ ਹਰਾ ਦਿਓ।
ਤੁਸੀਂ ਜੇ ਇਹਨੂੰ ਹਰਾਉਂਦੇ ਹੋ ਤਾਂ ਸਮਝ ਲਓ ਪਾਕਿਸਤਾਨ ਦੀ ISI ਕਾਮਯਾਬ ਹੁੰਦੀ ਆ, ਅਮਰੀਕਾ ਕਾਮਯਾਬ ਹੁੰਦਾ। ਇਹ ਜਿਹੜੀ ਲਹਿਰ, ਇਹ ਜਿਹੜਾ ਪ੍ਰਾਪੇਗੰਡਾ, ਇਹ ਜਿਹੜਾ ਸਾਰਾ ਕੁਝ ਸਿਰਜਿਆ ਜਾ ਰਿਹਾ, ਨੈਰੇਟਿਵ ਸਿਰਜਿਆ ਜਾ ਰਿਹਾ, ਇਹਦੇ ਉੱਤੇ ਸਾਡੀ ਕੌਮ ਨੂੰ ਚਰਚਾ ਕਰਨ ਦੀ ਲੋੜ ਹੈ। ਆਪਣੇ ਬੰਦੇ ਕਹਿੰਦੇ ਆ ਜੀ ਨਹੀਂ ਬਾਣੀ ਪੜੋ। ਭਾਈ ਬਾਣੀ ਜ਼ਰੂਰ ਪੜ੍ਹਨੀ ਚਾਹੀਦੀ ਹੈ, ਬਹੁਤ ਪੜ੍ਹਨੀ ਚਾਹੀਦੀ ਹੈ। ਮੈਂ ਜਦੋਂ ਜੇਲ੍ਹ 'ਚ ਸੀ ਉਦੋਂ ਪਾਠ ਕਰਨਾ, ਨਿਤਨੇਮ ਕਰਨਾ, ਜੇਲ੍ਹ ਦੇ ਗੁਰਦੁਆਰੇ ਦੀਆਂ ਨਾਭੇ ਸਾਡੇ ਕੋਲ ਚਾਬੀਆਂ ਹੁੰਦੀਆਂ ਸੀ। ਤੇ ਜਦੋਂ ਬਾਹਰ ਆ ਗਏ ਤਾਂ ਬੜੀ ਵਾਰ, ਇਹ ਨਹੀਂ ਵੀ ਕਦੇ ਕਦਾਈ, ਬੜੀ ਵਾਰ ਨਿਤਨੇਮ ਖੁੰਝ ਜਾਂਦਾ ਰਿਹਾ, ਬਹੁਤੀ ਵਾਰ ਖੁੰਝ ਜਾਂਦਾ ਰਿਹਾ, ਕਿਉਂਕਿ ਸਵੇਰ ਦਾ ਤੇ ਸ਼ਾਮ ਦਾ ਕਈ ਹੋਰ ਕਾਰਨ ਬਣ ਗਏ। ਤੇ ਉਸੇ ਵੇਲੇ ਨੂੰ ਜਾਂ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਅਸੀਂ ਨਿਤਨੇਮ ਨਹੀਂ ਕਰ ਰਹੇ ਹੁੰਦੇ ਤਾਂ ਕਈ ਵਾਰ ਕੌਮ ਪ੍ਰਸਤ ਨੌਜਵਾਨਾਂ ਨਾਲ ਬਹਿ ਕੇ ਪੰਥ ਦੇ ਚੜ੍ਹਦੀ ਕਲਾ ਲਈ ਕੋਈ ਵਿਉਂਤਾ ਕਰ ਰਹੇ ਹੁੰਦੇ ਸੀ, ਕੋਈ ਗੱਲ ਸੋਚ ਰਹੇ ਹੁੰਦੇ ਸੀ। ਜਦੋਂ ਮੇਰੇ ਨਾਲ ਦੇ ਕੁਝ ਸਿੰਘਾਂ ਦੀ 2019 ਦੇ ਵਿੱਚ ਗ੍ਰਿਫਤਾਰੀ ਹੋਈ ਤਾਂ ਉਹਨਾਂ ਨੂੰ ਮਾਲ ਮੰਡੀ ਵਾਲਿਆਂ ਨੇ, NI ਵਾਲਿਆਂ ਨੇ ਜਦੋਂ ਪੁੱਛਿਆ ਕਿੱਥੇ ਰਹਿੰਦੇ ਸੀ ਤਾਂ ਉਹਨਾਂ ਨੂੰ ਪਤਾ ਹੀ ਸੀ ਵੀ 6 ਮਹੀਨੇ ਹੋ ਗਏ ਘੁਮਾਣ ਦੇ ਘਰ ਰਹਿੰਦੇ ਸੀ। ਬਾਅਦ ਵਿੱਚ ਹਰਮੀਤ ਸਿੰਘ PhD ਨੂੰ ਸਭ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਇੰਡੀਅਨ ਏਜੰਸੀਆਂ ਨੇ ਸ਼ਹੀਦ ਕਰਵਾਇਆ। ਮੇਰੇ ਨਾਲ ਦੇ ਉਹਨਾਂ ਸਿੰਘਾਂ ਨੂੰ ਉਮਰ ਕੈਦਾਂ ਹੋਈਆਂ। ਉਸ ਮੌਕੇ ਅਸੀਂ ਜਦੋਂ ਮੈਂ ਉਹਨਾਂ ਦੀਆਂ ਮੁਲਾਕਾਤਾਂ ਤੇ ਜਾਣਾ ਜਾਂ ਹੋਰ ਉਹਨਾਂ ਨੂੰ ਮਿਲਣਾ ਤੇ ਉਹਨਾਂ ਨੇ ਕਹਿਣਾ ਜੀ ਹੁਣ ਜੇਲ੍ਹ ਦੇ ਵਿੱਚ ਨਾ ਨਿਤਨੇਮ ਟਿਕਾ ਕੇ ਕਰੀਦਾ ਜੀ, ਪਾਠ ਕਰੀਦਾ ਸਵੇਰੇ, ਆ ਇੰਨੀਆਂ ਬਾਣੀਆਂ, ਗੱਲਾਂ ਕਰਨੀਆਂ ਇਸ ਤਰ੍ਹਾਂ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਆਪਾਂ ਜਦੋਂ ਹੁੰਦੇ ਸੀ ਬੈਠਦੇ ਸੀ ਆਪਾਂ ਉਹ ਟਾਈਮ ਹੋਰ ਗੱਲਾਂ ਤੇ ਲਾਉਂਦੇ ਹੁੰਦੇ ਸੀ। ਕਹਿੰਦੇ ਜੀ ਉਹ ਆਪਾਂ ਗਲਤ ਕੀਤਾ, ਵੈਸੇ ਤਾਂ ਆਪਾਂ ਨੂੰ ਨਿਤਨੇਮ ਨਹੀਂ ਸੀ ਛੱਡਣਾ ਚਾਹੀਦਾ, ਪਰ ਫਿਰ ਵੀ ਚੰਗਾ ਰਿਹਾ ਵੀ ਆਪਾਂ ਕੌਮ ਦੀ ਗੱਲ ਕੀਤੀ। ਪਰ ਅੱਜ ਕੱਲ੍ਹ ਸਾਡੀ ਕੌਮ ਨੂੰ ਕੀ ਦਿੱਤਾ ਜਾ ਰਿਹਾ, ਨਾ ਕੌਮ ਦੀ ਗੱਲ ਨਾ ਨਿਤਨੇਮ। ਸਾਡੇ ਬੱਚਿਆਂ ਨੂੰ, ਸਾਡੀ ਕੌਮ ਦੀ ਯੂਥ ਨੂੰ, ਨੌਜਵਾਨੀ ਨੂੰ ਕੀ ਦੱਸਿਆ ਜਾ ਰਿਹਾ ਕਿ ਜੀ ਮਤਲਬ ਕਿ ਉਹਨਾਂ ਨੂੰ ਨਵੇਂ ਕੰਮ ਦਿੱਤੇ ਜਾ ਰਹੇ ਆ, ਬੜਾ ਉਹਨਾਂ ਨੂੰ ਸੋਚ ਸਮਝ ਕੇ ਏਜੰਡਾ ਦਿੱਤਾ ਜਾ ਰਿਹਾ ਕਿ ਇਹ ਤੇ ਉਲਝੇ ਰਹੋ। ਹਰ ਨੌਜਵਾਨ ਜਿਹੜਾ ਹੈ ਉਹਨੂੰ ਡਾਟਾ ਜਿਹੜਾ ਹੈਗਾ ਮੋਬਾਈਲ ਦਾ ਉਹ ਖਪਾਉਣ ਲਈ ਕੰਮ ਲਾਇਆ ਹੋਇਆ। ਜਿਹੜੇ ਸਾਡੀ ਕੌਮ ਦੇ ਆਗੂਆਂ ਨੇ ਪੰਥਕ ਸ਼ਕਤੀ ਨੂੰ ਇਕਜੁੱਟ ਤੇ ਇਕਮੁੱਠ ਕਰਨਾ ਸੀ, ਉਹਨਾਂ ਵੱਲ ਝਾਕਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਨੌਜਵਾਨੀ ਦਾ ਕਿ ਜੀ ਇਹ ਤਾਂ ਭਾਰਤ ਮਾਤਾ ਕੀ ਜੈ ਕਹਿ ਕੇ ਉਸੇ ਸਿਸਟਮ ਨੂੰ ਮਜ਼ਬੂਤ ਕਰਨ ਦੀਆਂ ਗੱਲਾਂ ਕਰਦੇ। ਦੂਜੇ ਪਾਸੇ ਇਹ ਸਾਰੇ ਜਿਹੜੇ ਭਾਰਤ ਮਾਤਾ ਨੂੰ ਮੱਥਾ ਟੇਕੀ ਬੈਠੇ ਲੀਡਰ ਨੇ ਸਾਡੇ, ਇਹ ਸਾਰੇ ਉਹਨਾਂ ਦੇ ਉਲਟ ਨੇ ਜਿਹੜੇ ਪੰਥ ਦੀ ਚੜ੍ਹਦੀ ਕਲਾ ਲੋਚਦੇ। ਕੌਮ ਦੀ ਚੜ੍ਹਦੀ ਕਲਾ ਲੋਚਣ ਵਾਲਾ ਕੋਈ ਨੌਜਵਾਨ ਉੱਠੇ ਸਹੀ ਮਾੜਾ ਜੇ, ਫਿਰ ਇਹ ਗਿਰਜਾਂ ਵਾਂਗੂ ਇਕੱਠੇ ਹੋ ਕੇ ਠਾਹ ਠਾਹ ਕਰਦੇ, ਕਾਂ ਕਰਦੇ ਆ। ਤੇ ਇਸ ਮਾਹੌਲ ਦੇ ਵਿੱਚ ਜਦੋਂ ਮੈਂ ਆਹ ਦੇਖਦਾ, ਮਹਾਮੰਡਲੇਸ਼ਵਰ ਜਤੀ ਨਰਸਿੰਘਾਨਾਥ ਸਰਸਵਤੀ ਇਹ ਪਿਸਤੌਲ ਪਾ ਕੇ ਬੈਠਾ ਤੇ ਸਾਰੇ ਹਿੰਦੂਆਂ ਨੂੰ ਕਹਿ ਰਿਹਾ ਕਿ ਤਾਲਵਾਨਾਂ ਵਾਂਗੂ ਹਥਿਆਰਬੰਦ ਇਕੱਠੇ ਹੋ ਜਾਓ। ਮੈਨੂੰ ਚੇਤੇ ਆ ਰਿਹਾ ਵੀ ਇੱਕ ਪੁਲਿਸ ਦੀ ਇੰਟੈਰੋਗੇਸ਼ਨ ਮੌਕੇ ਮੈਨੂੰ ਅਫਸਰ ਨੇ ਕਿਹਾ ਸੀ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਕੌਮ ਦੇ ਵਿੱਚ ਅਜੇ ਕਰੰਟ ਹੈਗਾ ਤਾਂ ਸਾਨੂੰ ਚੰਗਾ ਲੱਗਦਾ, ਕਿਉਂਕਿ ਅਸੀਂ ਸਾਰੀ ਹਕੀਕਤ ਨੂੰ ਸਮਝਦੇ ਹਾਂ। ਲਾਲੇ ਆਪਣੀਆਂ ਇੱਜ਼ਤਾਂ ਨੂੰ ਘਰਾਂ ਚੋਂ ਚੱਕ ਚੱਕ ਕੇ ਲੈ ਜਾਣ ਜੇ ਤੁਹਾਡੇ ਵਰਗੇ ਚਾਰ ਸਰੀਰ ਪੰਥ ਦੀ ਚੜ੍ਹਦੀ ਕਲਾ ਲੋਚਣ ਵਾਲੇ ਨਾ ਹੋਣ। ਇਹ ਇੱਕ ਪੁਲਿਸ ਅਧਿਕਾਰੀ ਦੀ ਗੱਲ ਹੈ, ਜਿਨ੍ਹਾਂ ਨੂੰ ਅਕਲ ਹੈ, ਜਿਨ੍ਹਾਂ ਨੂੰ ਸਮਝ ਹੈ ਕਿ ਗੱਲ ਕਿਹੋ ਜਿਹੀ ਹੋ ਰਹੀ ਹੈ, ਕਿੱਧਰ ਨੂੰ ਜਾ ਰਹੀ ਹੈ। ਦੂਜੇ ਪਾਸੇ ਇੱਥੇ ਸਾਡੇ ਕਹਿੰਦੇ ਕਹਾਉਂਦੇ ਆਪਦੇ ਆਪ ਨੂੰ ਬੜੇ ਧਾਰਮਿਕ ਆਗੂ ਤੇ ਫਲਾਨੇ ਤੇ ਧਮਕਾਨੇ। ਮੰਨ ਲਈ ਜੀ ਗੱਲ, ਅਸੀਂ ਬਾਹਲੇ ਵੱਡੇ ਨਹੀਂ, ਪਰ ਅਸੀਂ ਉਹਨਾਂ ਵੱਡਿਆਂ ਨਾਲੋਂ ਵੀ ਗੱਲ ਵੱਡੀ, ਸੋਚ ਵੱਡੀ ਜ਼ਰੂਰ ਸਿੱਖ ਲਈ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਕਿ ਭਾਰਤ ਮਾਤਾ ਸਾਡੇ ਧਰਮ ਦੀ ਦੁਸ਼ਮਣ ਆ, ਸਾਡੀ ਕੌਮ ਦੀ ਦੁਸ਼ਮਣ ਆ, ਸਾਡੇ ਸਿਧਾਂਤ ਦੀ, ਸਾਡੇ ਫਲਸਫੇ ਦੀ, ਸਾਡੀ ਹੋਂਦ ਹਸਤੀ ਦੀ, ਸਾਡੀ ਗੁਰਬਾਣੀ ਦੀ ਦੁਸ਼ਮਣ ਆ ਤੇ ਉਹਦੀ ਜੈ ਜੈਕਾਰ ਨਹੀਂ ਕਰਨੀ। ਤੇ ਆਹ ਸਾਡੇ ਵਿੱਚੋਂ ਵੱਡੇ ਆਪਦੇ ਆਪ ਨੂੰ ਖੱਬੀ ਖਾਨ ਕਹਾਉਂਦੇ ਜਿਹੜੇ ਸਾਨੂੰ ਮੱਤਾਂ ਦੇਣ ਬੈਠੇ ਰਹਿੰਦੇ ਆ। ਮਾਹੌਲ ਖਰਾਬ ਹੋ ਜਾਊਗਾ। ਆਹ ਨਹੀਂ ਮਾਹੌਲ ਖਰਾਬ ਹੁੰਦਾ ਜਿਹੜੇ ਕਹਿੰਦੇ ਆ ਤਾਲਬਾਨਾਂ ਵਰਗੇ ਬਣ ਜਾਓ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਸਧਾਰਨ ਜੀ ਗੱਲ ਹੁੰਦੀ ਸੀ ਕਿ ਸਿੰਘੋ
ਅੰਮ੍ਰਿਤ ਛਕੋ, ਸਿੰਘ ਸਜੋ, ਮੋਟਰਸਾਈਕਲ ਤੇ ਵਧੀਆ ਸ਼ਸਤਰ ਰੱਖੋ। ਜੇਕਰ ਕੋਈ ਪੰਥ ਨੂੰ, ਪੰਜਾਬ ਨੂੰ ਗਲਤ ਕਰਦਾ, ਉਹਨੂੰ ਸੋਧੇ ਲਾਉਣ ਲਈ ਮੇਰੇ ਕੋਲ ਆਓ ਝਟਕਾ ਕੇ। ਜੇਕਰ ਕੋਈ ਬੇਅਦਬੀ ਕਰਦਾ, ਮੈਂ ਸਾਂਭੂ। ਬਾਬਾ ਜਰਨੈਲ ਸਿੰਘ ਦੀ ਬੋਲੀ ਜਿਹੜੀ ਸੀ, ਉਹ ਆਪਣੀ ਕੌਮ ਨੂੰ, ਆਪਣੇ ਪੰਥ ਨੂੰ ਸਮਰਪਿਤ ਹੋ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ, ਤੇ ਸਾਡੀ ਕੌਮ ਪਿੱਟਣ ਲੱਗੀ ਹੁੰਦੀ ਸੀ। ਆ ਜਿੰਨੇ ਅਕਾਲੀ ਲੀਡਰ ਨੇ, ਲੌਂਗੋਵਾਲ ਤੋਂ ਲੈ ਕੇ ਸਾਰੇ, ਲੇਰਾ ਮਾਰਨ ਲੱਗੇ ਹੁੰਦੇ ਸੀ, ਹਾਏ ਮਰ ਗਏ, ਹਾਏ ਮਰ ਗਏ। ਉਦੋਂ ਵੀ ਇਹੀ ਰੰਡੀ ਰੋਣਾ ਰਿਹਾ। ਜਦੋਂ ਸਿੱਖ ਨੌਜਵਾਨ ਕੌਮ ਲਈ ਸਿਰਾਂ ਤੇ ਖੱਪਣ ਬੰਨ ਕੇ ਲੜ ਰਹੇ ਸੀ, ਨਾ ਕੋਈ ਵਿਦਵਾਨ ਲੜ ਕੇ ਆ ਵੀ ਮੈਂ ਦੱਸਦਾ ਵੀ ਐਂ ਕਰ ਲਓ, ਨਾ ਕੋਈ ਧਾਰਮਿਕ ਸਮਾਜਿਕ ਆਗੂ। ਫਿਰ ਪਿੰਡਾਂ ਦੇ ਵਿੱਚੋਂ ਸਧਾਰਨ ਤੌਰ ਤੇ ਨਿਕਲੇ ਹੋਏ ਨੌਜਵਾਨ, ਜਿਨ੍ਹਾਂ ਨੇ ਉਸ ਮੌਕੇ ਜੋ ਉਹਨਾਂ ਨੂੰ ਸਮਝ ਲੱਗੀ ਉਹਨਾਂ ਨੇ ਕਰ ਲਿਆ। ਤੇ ਹੁਣ ਇੱਥੇ ਬਹਿ ਕੇ ਕਹਿੰਦੇ ਲੇਖਾ ਜੋਖਾ ਕਰੋ, ਐ ਨਹੀਂ ਸੀ ਚਾਹੀਦਾ। ਆਉਂਦੇ ਭਾਈ, ਤੁਸੀਂ ਕਰ ਲੈਂਦੇ, ਮੰਨ ਲਈ ਗੱਲ ਕਿ ਸਾਤੋਂ ਗਲਤ ਹੋ ਗਿਆ, ਹੁਣ ਕਰ ਲਓ, ਹੁਣ ਕਿਹੜਾ ਰਾਗ ਮੁੱਕ ਗਿਆ। ਇੱਕ ਪਾਸੇ ਹਿੰਦੂ ਲੀਡਰ ਨੇ ਜਿਹੜੇ ਆਪਦੇ ਧਰਮ ਲਈ, ਆਪਦੀ ਕੌਮ ਲਈ ਅੱਜ ਵੀ ਇਕਜੁੱਟ ਤੇ ਇਕਮੁੱਠ ਹੋ ਕੇ ਅੱਗੇ ਵਧ ਰਹੇ ਨੇ। ਦੂਜੇ ਪਾਸੇ ਸਾਡੀ ਕੌਮ ਆ, ਜਿਹਨੂੰ, ਨੌਜਵਾਨੀ ਨੂੰ ਨਿਰਾਸ਼ ਕੀਤਾ ਜਾ ਰਿਹਾ, ਪਰਾਂ ਧੱਕਿਆ ਜਾ ਰਿਹਾ, ਔਖਾ ਕੀਤਾ ਜਾ ਰਿਹਾ। ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਸਮੱਤ ਬਖਸ਼ਣ, ਤਾਂ ਕਿ ਕੌਮ ਦੀ ਚੜ੍ਹਦੀ ਕਲਾ ਹੋਵੇ। ਸਮਾਪਤੀ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।